ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰਾਂ ਪ੍ਰੋਗਰਾਮ ਪਰਦੇਸੀ ਪੰਜਾਬ। ਅੱਜ ਇਸ ਪ੍ਰੋਗਰਾਮ ਵਿੱਚ ਮਿਲਾਉਣ ਜਾ ਰਹੇ ਤੁਹਾਨੂੰ ਅਸੀਂ ਨਵੇਂ ਪੰਜਾਬੀ ਪਰਿਵਾਰ ਨਾਲ। ਉਸ ਪੰਜਾਬੀ ਪਰਿਵਾਰ ਕੋਲ ਜਾਣ ਤੋਂ ਪਹਿਲਾਂ ਲਓ ਭੈਣ ਸਾਨੂੰ ਤੇ ਆਪਾਂ ਨੂੰ ਅੰਦਰ ਵੜਦੇ ਪਹਿਲਾਂ ਜਿਮ ਮਿਲਿਆ ਤਾਂ ਇੱਥੋਂ ਪਤਾ ਲੱਗਦਾ ਵੀ ਪਰਿਵਾਰ ਹੈ ਜਿਹੜਾ ਉਹ ਸਿਹਤ ਪੱਖੀ ਕਿੰਨਾ ਜਾਗਰੂਕ ਹੈ ਤੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਮੇਰੇ ਖਿਆਲ 'ਚ ਕਾਫੀ ਮਿਹਨਤ ਕਰਦੇ ਹੋਣੇ ਆ। ਉਹ ਜਿਮ ਲਾਉਂਦੇ ਹੋਣੇ ਆ ਤੇ ਅੰਕਲ ਵੀ ਲਾਉਂਦੇ ਹੋਣਗੇ ਜਿਮ, ਮੇਰਾ ਖਿਆਲ ਮੈਨੂੰ ਵੀ ਲੱਗਦਾ ਆਂਟੀ ਅੰਕਲ ਨਾਲ ਲਾਉਂਦੇ ਹੀ ਹੋਣੇ ਤੇ ਬਾਕੀ ਉਹਨਾਂ ਦੇ ਕਿਹੋ ਜਿਹਾ ਪਰਿਵਾਰ ਆ ਜੋ ਆਪਾਂ ਅੰਦਰ ਜਾ ਕੇ ਮਿਲਦੇ ਹਾਂ। ਚਲੋ ਜੀ ਫਿਰ ਦਰਵਾਜ਼ਾ ਖੜਕਾਈਏ। ਸਤਿ ਸ਼੍ਰੀ ਅਕਾਲ ਅੰਕਲ। ਹੋਰ ਕੀ ਹਾਲ ਚਾਲ ਨੇ ਜੀ? ਲਓ ਜੀ ਦੋਸਤੋ, ਅਸੀਂ ਪਹੁੰਚ ਚੁੱਕੇ ਹਾਂ ਪ੍ਰਿੰਸੀਪਲ ਸਿੰਘ ਦੇ ਘਰ ਤੇ ਤੁਹਾਨੂੰ ਮਿਲਾਉਣੇ ਉਹਨਾਂ ਦੇ ਮੰਮੀ ਡੈਡੀ ਨਾਲ। ਹਾਂਜੀ ਅੰਕਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਹੋਰ ਕਿੱਦਾਂ ਲੱਗਿਆ ਜੀ ਆਸਟ੍ਰੇਲੀਆ ਆ ਕੇ? ਬਹੁਤ ਵਧੀਆ ਜੀ। ਤੇ ਆਪਣੇ ਪਿਛੋਕੜ ਬਾਰੇ ਦੱਸੋ ਜੀ ਸਾਨੂੰ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ, ਵੀ ਤੁਸੀਂ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ, ਕਿਹੜਾ ਜ਼ਿਲ੍ਹਾ ਜੀ? ਸਾਡਾ ਜੀ ਪੰਜਾਬ ਦੇ ਡਿਸਟ੍ਰਿਕਟ ਮੋਗਾ। ਹਾਂਜੀ। BPO ਕੜਾਹੇ ਵਾਲਾ, ਤਹਿਸੀਲ ਧਰਮਕੋਟ। ਇਹ ਮੋਗਾ ਤੋਂ ਅੰਮ੍ਰਿਤਸਰ ਰੋਡ ਤੇ 30 ਕਿਲੋਮੀਟਰ ਤੇ ਮੋਗਾ ਡਿਸਟ੍ਰਿਕਟ ਦਾ ਲਾਸਟ ਪਿੰਡ ਹੈ। ਅੱਛਾ ਅੱਛਾ ਜੀ, ਕੜਾਹੇ ਵਾਲਾ। ਹਾਂਜੀ। ਤੇ ਨਾਮ ਬੜਾ ਇੰਟਰਸਟਿੰਗ ਹੈ ਜੀ, ਕੜਾਹੇ ਵਾਲੇ ਦੀ ਕੋਈ ਸਟੋਰੀ ਜਾਂ ਕੋਈ ਇਤਿਹਾਸ, ਕੋਈ ਹਿਸਟਰੀ? ਉਹਦਾ ਨਾਮ ਬਾਰੇ ਮੈਂ ਇਸ ਤਰ੍ਹਾਂ ਸੁਣਿਆ ਹੈ ਵੀ ਸਾਡੇ ਨਾ ਫਤਿਹਗੜ੍ਹ ਪੇਤੂਰ ਛੋਟਾ ਜਿਹਾ ਇੱਕ ਪਿੰਡ ਸੀ, ਹੁਣ ਤਾਂ ਚਲੋ ਕਸਬਾ ਬਣ ਗਿਆ। ਹਾਂਜੀ ਹਾਂਜੀ। ਤੇ ਉੱਥੇ ਕੋਈ ਮਿਲਟਰੀ ਦਾ ਕੈਂਪ ਸੀ ਤੇ ਉਹਦੇ ਵਿੱਚ ਕੋਈ ਸਾਡੇ ਪਿੰਡ ਦਾ ਫੌਜੀ ਸੀ। ਹਾਂਜੀ। ਉਹਨੇ ਕੁਝ ਪ੍ਰਸ਼ਾਦ ਦਾ ਕੜਾਇਆ ਜੋ ਕਾਫੀ ਵੱਡਾ ਸੀ। ਅੱਛਾ ਜੀ। ਉਹਨੇ ਇਕੱਲੇ ਨੇ ਉਤਾਰ ਕੇ ਸਾਈਡ ਤੇ ਕਰ ਦਿੱਤਾ ਸੀ। ਪੂਰਾ ਤਾਕਤਵਰ ਭਾਈ ਸਾਹਿਬ ਸੀਗੇ। ਹਾਂ, ਪੂਰੇ ਤਾਕਤਵਰ ਸੀ। ਤੇ ਉਸ ਤੋਂ ਜਿਹੜਾ ਉਹ ਪਿੰਡ ਦਾ ਨਾਂ ਜਿਹੜਾ ਕੜਾਹੇ ਵਾਲਾ ਮਸ਼ਹੂਰ ਹੋ ਗਿਆ। ਬੜੀ ਇੰਟਰਸਟਿੰਗ ਸਟੋਰੀ ਹੈ ਜੀ। ਵੈਸੇ ਮਤਲਬ ਕਿ ਨਾਮ ਤੋਂ ਹੀ ਆਪਾਂ ਨੂੰ ਇੱਕ ਫੀਲਿੰਗ ਜੀ ਆਉਂਦੀ ਹੈ ਨਾ ਵੀ ਕੁਝ ਵਧੀਆ ਜਾਂ ਤਾਕਤਵਰ ਜਾਂ ਕੁਝ ਹੈਗਾ। ਹਾਂ, ਵੀ ਕੜਾਹੇ ਵੀ ਤਾਕਤ ਵਾਲੀ ਚੀਜ਼ ਬਣਾਈ ਹੋਊਗੀ ਕੜਾਹੇ ਵਾਲਾ। ਤੇ ਆਂਟੀ ਜੀ ਤੁਸੀਂ ਵੀ ਦੱਸੋ ਆਪਣੇ ਪੇਕਿਆਂ ਬਾਰੇ ਕੁਝ। ਹਾਂਜੀ ਜੀ, ਮੇਰੇ ਪੇਕੇ ਜੀ ਪਿੰਡ ਡੱਬ ਵਾਲੀ ਕਲਾਂ। ਹਾਂਜੀ। ਤਹਿਸੀਲ ਫਾਜ਼ਿਲਕਾ ਸੀ। ਠੀਕ ਹੈ ਜੀ। ਤੇ ਜ਼ਿਲ੍ਹਾ ਫਿਰੋਜ਼ਪੁਰ ਸੀ ਪਹਿਲੇ। ਹਾਂਜੀ। ਤੇ ਹੁਣ ਫਾਜ਼ਿਲਕਾ ਹੀ ਜ਼ਿਲ੍ਹਾ ਹੈ ਤੇ ਫਾਜ਼ਿਲਕਾ ਹੀ ਤਹਿਸੀਲ ਹੈ। ਹਾਂਜੀ। ਉੱਥੇ ਨੇ ਜੀ ਮੇਰੇ ਪੇਕੇ। ਠੀਕ ਹੈ ਜੀ। ਤੇ ਆਂਟੀ ਜੀ, ਜਿੱਦਾਂ ਤੁਸੀਂ, ਮੈਂ ਤੁਹਾਨੂੰ ਹੁਣ ਪੰਜਾਬ ਤੋਂ ਸਿੱਧਾ ਆਸਟ੍ਰੇਲੀਆ ਲੈ ਕੇ ਆਉਣੀ ਆ, ਵੀ ਪਹਿਲੀ ਵਾਰੀ ਤੁਸੀਂ ਆਸਟ੍ਰੇਲੀਆ ਕਦੋਂ ਆਏ ਸੀ? ਅੱਜ ਤੋਂ 2 ਸਾਲ ਪਹਿਲਾਂ। ਠੀਕ ਹੈ ਜੀ। ਤੇ ਆਪਣਾ ਅੰਕਲ ਜੀ ਨੂੰ ਪੁੱਛਾਂਗੇ ਇਸ ਚੀਜ਼ ਬਾਰੇ ਵੀ ਜਦੋਂ ਤੁਸੀਂ ਪਹਿਲੀ ਵਾਰੀ ਆਏ ਤੇ ਤੁਹਾਨੂੰ ਇੰਡੀਆ ਤੋਂ ਚੱਲਣ ਲੱਗਿਆ ਕੀ ਫੀਲਿੰਗ ਸੀ ਤੁਹਾਡੇ ਮਨ ਦੇ ਵਿੱਚ? ਇੰਡੀਆ ਤੋਂ ਉਦੋਂ ਜੀ ਦਿਮਾਗ ਦੇ ਵਿੱਚ ਬੜਾ ਕੁਝ ਘੁੰਮਦਾ। ਹਾਂਜੀ। ਇੱਕ ਤਾਂ ਚੱਲਣ ਲੱਗਿਆ ਜਿਹੜੇ ਅਸੀਂ ਹੈਗੇ ਨਾ ਖੇਤੀਬਾੜੀ ਵਾਲੇ ਲੋਕ। ਹਾਂਜੀ। ਸਾਡਾ ਸਮਝ ਲਓ ਵੀ ਦਾਇਰਾ ਘੱਟ ਹੁੰਦਾ। ਅਸੀਂ ਘਰ ਘੱਟ ਛੱਡਿਆ ਹੁੰਦਾ। ਕੋਈ ਬਿਜ਼ਨਸਮੈਨ ਹੈ, ਕੋਈ 15 ਦਿਨ ਘਰੋਂ ਬਾਹਰ ਰਹਿੰਦਾ, ਕੋਈ 20 ਦਿਨ ਰਹਿੰਦਾ, ਕੋਈ ਮਹੀਨਾ ਰਹਿੰਦਾ, ਜਾਂ ਕੋਈ ਮੁਲਾਜ਼ਮ ਅਫਸਰ ਉਹ ਵੀ ਘਰੋਂ ਬਾਹਰ ਰਹਿੰਦੇ ਨੇ। ਜਿਹੜਾ ਖੇਤੀਬਾੜੀ ਵਾਲਾ ਬੰਦਾ ਉਹ ਤਾਂ ਸੁਬਾਹ ਗਿਆ ਤੇ ਦੁਪਹਿਰੇ ਘਰ ਛੱਡਣਾ ਬਹੁਤ ਮੁਸ਼ਕਿਲ ਹੈ। ਸਹੀ ਗੱਲ ਹੈ ਜੀ। ਤੇ ਸਾਨੂੰ ਉਧਰ ਘਰ ਛੱਡਣ ਦਾ ਥੋੜਾ ਜਿਹਾ ਹੈ ਸੀ ਸਾਡੇ ਮਨ ਦੇ ਵਿੱਚ, ਪਰ ਇੱਧਰ ਆਪਦੇ ਬੱਚੇ ਕੋਲ ਆਉਣ ਦੀ, ਇੱਕ ਨਵੀਂ ਜਗ੍ਹਾ ਆਉਂਦੀ, ਉਹਦੀ ਖੁਸ਼ੀ ਵੀ ਸੀ ਸਾਨੂੰ। ਹਾਂ, ਉਹਦਾ ਚਾਅ ਵੀ ਸੀ। ਇਹ ਦੋਵੇਂ ਚੀਜ਼ਾਂ ਹੈਗੀਆਂ ਸੀ ਉਸ ਟਾਈਮ ਸਾਡੇ ਨਾਲ। ਤੇ ਜਿਵੇਂ ਆਂਟੀ ਜੀ ਅੰਕਲ ਨੇ ਦੱਸਿਆ ਵੀ ਆਪਾਂ ਜਿਹੜੇ ਖੇਤੀ ਕਰਨ ਵਾਲੇ ਹੁੰਦੇ ਆ, ਆਪਾਂ ਬਸ ਘਰੋਂ ਖੇਤ ਤੇ ਖੇਤੋਂ ਘਰ, ਤੇ ਥੋੜਾ ਬਹੁਤ ਹੀ ਆਪਾਂ ਕਿਤੇ ਰਿਸ਼ਤੇਦਾਰੀ 'ਚ ਜਾਂਦੇ ਆ ਨਾ। ਤੇ ਫਿਰ ਜਦੋਂ ਪਹਿਲੀ ਵਾਰੀ ਜਹਾਜ਼ ਤੇ ਚੜੇ ਤੇ ਉਹ ਫਿਰ ਕਿਵੇਂ ਲੱਗਿਆ ਤੁਹਾਨੂੰ? ਹਾਂਜੀ, ਠੀਕ ਹੈ ਜੀ। ਪਹਿਲੀ ਵਾਰੀ ਜਹਾਜ਼ ਤੇ ਚੜ੍ਹੇ ਸੀ, ਵਧੀਆ ਲੱਗਿਆ ਸੀ। ਡਰ ਨਹੀਂ ਲੱਗਿਆ ਜੀ ਕੋਈ? ਨਹੀਂ, ਕੋਈ ਖਾਸ ਡਰ ਤਾਂ ਨਹੀਂ ਸੀ ਲੱਗਿਆ। ਹਾਂਜੀ। ਤੇ ਜਦੋਂ ਥੋੜੀ ਜਿਹੀ ਜਹਾਜ਼ ਨੇ ਦਿਸ਼ਾ ਬਦਲੀ ਸੀ ਉਦੋਂ ਮਾੜਾ ਜਿਹਾ ਮਹਿਸੂਸ ਹੋਇਆ ਵੀ ਸੀ। ਹਾਂਜੀ। ਸਿੰਗਾਪੁਰ ਤੋਂ ਜਦੋਂ ਆਸਟ੍ਰੇਲੀਆ ਨੂੰ ਆਉਣ ਲੱਗਾ ਸੀ ਤਾਂ ਉਦੋਂ ਉਹਨੇ ਥੋੜੀ ਜਿਹੀ ਦਿਸ਼ਾ ਜਦੋਂ ਬਦਲੀ ਤੇ ਸਮੁੰਦਰ ਤੋਂ ਲੰਘਣ ਲੱਗਾ ਉਦੋਂ ਮਾੜਾ ਜਿਹਾ, ਥੋੜਾ ਜਿਹਾ ਦਿਲ ਨੂੰ ਮਾੜਾ ਜਿਹਾ ਡਰ ਜਿਹਾ ਵੀ ਆਇਆ ਸੀ। ਇਹ ਤਾਂ ਨਹੀਂ ਲੱਗਿਆ ਕਿਤੇ ਵੀ ਹੁਣ ਥੱਲੇ ਤੇ ਚੱਲ ਜੀਏ? ਨਹੀਂ ਜੀ, ਇਹ ਤਾਂ ਨਹੀਂ ਲੱਗਿਆ। ਬਾਕੀ ਆਸਟ੍ਰੇਲੀਆ ਤੁਸੀਂ ਪਹਿਲੀ ਵਾਰ, ਦੂਜੀ ਵਾਰ ਆਏ ਹੋ, ਤੀਜੀ ਵਾਰ? ਹੁਣ ਅਸੀਂ ਦੂਸਰੀ ਵਾਰ ਆਏ। ਅੱਛਾ ਜੀ। ਹਾਂਜੀ। ਤੇ ਪਹਿਲੀ ਵਾਰ ਤੇ ਦੂਜੀ ਵਾਰ ਕੋਈ ਤਜਰਬਾ, ਕੀ ਫਰਕ ਲੱਗਾ ਜੀ ਪਹਿਲੀ ਵਾਰ ਤੇ ਦੂਜੀ ਵਾਰ? ਕਿ ਹੁਣ ਤਾਂ ਵੀ ਆਉਣ ਜਾਣ ਜਾਂ ਆਮ ਜੀ ਗੱਲ ਹੋ ਗਈ ਕਿ ਅਜੇ ਵੀ ਹੈਗੀ ਝਿਜਕ ਥੋੜੀ ਬਹੁਤ? ਨਹੀਂ ਜੀ, ਰਸਤੇ 'ਚ ਤਾਂ ਹੁਣ ਕੋਈ ਝਿਜਕ ਨਹੀਂ ਗੀ। ਅੱਛਾ ਜੀ। ਤੇ ਇੱਥੇ ਹੁਣ ਬਹੁਤ ਵਧੀਆ ਲੱਗਿਆ।
ਦੂਸਰੀ ਵਾਰੀ ਆਏ ਆ ਤਾਂ ਕਿ ਹੁਣ ਆਪਣਾ ਘਰ ਆਪਦਾ ਹੈ, ਹਾਂਜੀ ਛੋਟਾ ਜਿਹਾ ਬੇਬੀ ਹੈ ਹਾਂਜੀ ਹਾਂਜੀ ਤੇ ਸਰਦਰ ਨੂੰ ਖੜਾਈ ਦਾ ਹੈ। ਹਾਂਜੀ ਹੁਣ ਦਿਲ ਬਹੁਤ ਲੱਗਾ ਹੈ ਇੱਥੇ। ਅੱਛਾ ਜੀ। ਤੇ ਅੰਕਲ ਜੀ ਜਿਵੇਂ ਪਹਿਲੀ ਵਾਰੀ ਆਏ ਸੀ ਜਦੋਂ, ਫਿਰ ਉਦੋਂ ਵੀ ਇੰਨਾ ਹੀ ਦਿਲ ਲੱਗਿਆ ਸੀ ਜਾਂ ਉਦੋਂ ਕੋਈ ਹੋਰ ਕੋਈ ਆਪਣਾ ਦੱਸਣਾ ਚਾਹੋਗੇ ਸਾਨੂੰ ਕਿ ਕਿੱਦਾਂ ਸੀ? ਇੰਨਾ ਦਿਲ ਨਹੀਂ ਸੀ ਲੱਗਿਆ। ਅੱਛਾ ਜੀ। ਉਦੋਂ ਐਂ ਸੀ ਨਾ ਵੀ ਜਦੋਂ ਬੰਦਾ ਪਿੱਛੋਂ ਥੋੜਾ ਜਿਹਾ ਦਿਮਾਗ ਜਿਹੜਾ ਉਹ ਪਿੱਛੇ। ਜ਼ਿਆਦਾ ਘੁੰਮਦਾ ਹੈ, ਹਾਂਜੀ ਪਿਛਲੇ ਕਾਰੋਬਾਰ 'ਚ ਜ਼ਿਆਦਾ ਘੁੰਮਦਾ ਹੈ। ਪਰ ਅੱਜ ਵੀ ਜਿਵੇਂ ਲਾ ਲਓ ਵੀ ਸੁਪਨੇ ਜਿਹੜੇ ਨਾ ਸਾਨੂੰ ਇੰਡੀਆ ਦੇ ਹੀ ਆਉਂਦੇ ਹਫ਼ਤੇ 15 ਦਿਨ ਬਾਅਦ, ਮਹੀਨੇ ਬਾਅਦ ਜਿਹੜਾ ਸੁਪਨਾ ਨਾ ਅਸੀਂ ਇੰਡੀਆ 'ਚੋਂ ਆਉਂਦੇ ਹਾਂ, ਪਿੰਡ ਪੁੰਡ ਜਾ ਆਉਂਦੇ ਹਾਂ। ਆਸਟ੍ਰੇਲੀਆ ਦਾ ਸੁਪਨਾ ਨਹੀਂ ਆਉਂਦਾ ਅੱਜ ਤੱਕ ਬਿਲਕੁਲ ਵੀ ਨਹੀਂ ਆਇਆ ਜੀ ਆਸਟ੍ਰੇਲੀਆ ਸੁਪਨਾ? ਨਾ, ਕੋਈ ਸੁਪਨਾ ਨਹੀਂ। ਤੇ ਇੱਥੇ ਮੈਂ ਅੰਕਲ ਤੁਹਾਨੂੰ ਰੋਕੂੰਗੀ ਵੀ ਕਦੇ ਇੰਡੀਆ ਜਾ ਕੇ ਆਸਟ੍ਰੇਲੀਆ ਦਾ ਸੁਪਨਾ ਆਉਂਦਾ ਹੁੰਦਾ? ਨਹੀਂ ਨਹੀਂ ਹੈ। ਇੱਥੇ ਇੰਡੀਆ ਦੇ ਸੁਪਨੇ ਆਉਂਦੇ ਆ, ਉੱਥੇ ਕਦੀ ਆਸਟ੍ਰੇਲੀਆ ਦਾ ਸੁਪਨਾ ਨਹੀਂ ਆ। ਇਹ ਪਤਾ ਨਹੀਂ ਕਿਉਂ, ਕੀ ਕਾਰਨ ਹੈ। ਤੇ ਬਾਕੀ ਅੰਕਲ ਤੁਸੀਂ ਆਪਣੇ ਟਾਈਮ ਪਾਸ ਲਈ ਕੀ ਕਰਦੇ ਹੋ ਜਦ ਹੁਣ ਬੱਚੇ ਦਾ ਕੰਮ ਤੇ ਚਲੇ ਜਾਂਦੇ ਆ, ਤੇ ਉਸ ਤੋਂ ਬਾਅਦ ਤੁਹਾਡਾ ਟਾਈਮ ਪਾਸ ਕਿਵੇਂ ਹੁੰਦਾ? ਟਾਈਮ ਪਾਸ ਲਈ ਸਵੇਰੇ ਉੱਠ ਕੇ ਆਪਦਾ ਚਲੋ ਜੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਨਿਤਨੇਮ ਕਰ ਲਈਦਾ ਹਾਂਜੀ ਤੇ ਸੈਰ ਜਾ ਆਈਦੀ ਹੈ। ਅੱਛਾ ਜੀ। ਤੇ ਬਾਅਦ ਦੇ ਵਿੱਚ ਕਿਤੇ ਗੁਰਦੁਆਰਾ ਸਾਹਿਬ ਚਲੇ ਜਾਈਦਾ, ਹਾਂਜੀ। ਉੱਥੇ ਕੁਝ ਸਮਾਂ ਕੋਈ ਸੇਵਾ ਕਰ ਲਈਦੀ ਹੈ, ਕੋਈ ਗੱਲਾਂ ਬਾਤਾਂ ਵੀ ਉੱਥੇ ਆਪਣੇ ਸਾਥੀ ਹੁੰਦੇ ਆ, ਹਾਂਜੀ ਹਾਂਜੀ ਉਹਨਾਂ ਨਾਲ ਦੁੱਖ ਸੁੱਖ ਵੀ ਕਰ ਲਈਦਾ। ਤੇ ਸ਼ਾਮ ਨੂੰ ਵੀ ਸੈਰ ਸਪਾਟਾ ਕਰ ਲਈਦਾ, ਪਾਰਕ ਚਲੇ ਜਾਈਦਾ, ਉੱਥੇ ਗੱਲਾਂ ਬਾਤਾਂ। ਆਂਟੀ ਵੀ ਸਾਡੇ ਨਾਲ ਹੀ ਹੁੰਦੇ ਨੇ? ਨਹੀਂ, ਇਹ ਘੱਟ ਜਾਂਦੇ ਨੇ। ਅੱਛਾ ਜੀ। ਤੇ ਮੇਰੇ ਤਾਂ 2 ਗੇੜੇ ਪੱਕੇ ਹੀ ਨੇ ਨਾ, ਸੁਬਾਹ ਸ਼ਾਮ ਵਾਲੇ। ਅੱਛਾ ਜੀ। ਉਹ ਤੁਹਾਡੇ ਸਰੀਰ ਵੀ ਦੱਸਦਾ ਸੀ ਫਿਜ਼ੀਕਲੀ ਫਿੱਟ ਪਏ ਹੋ ਜੀ। ਤੇ ਜਿਮ ਦੇਖ ਕੇ ਮੈਂ ਦੇਖਿਆ, ਮੈਂ ਕਿਹਾ ਵੀ ਇਹਨਾਂ ਦਾ ਵੀ ਕਾਫੀ ਜਾਗਰਤ ਨੇ ਸਿਹਤ ਪ੍ਰਤੀ ਸਾਰਾ ਪਰਿਵਾਰ। ਇਹ ਘਰ 'ਚ ਬਿਜੀ ਹੈ। ਹਾਂਜੀ। ਤੇ ਮੇਰੇ ਕੋਲ ਥੋੜਾ ਟਾਈਮ ਜ਼ਿਆਦਾ ਹੈ, ਮੈਂ ਚਲੋ ਜ਼ਿਆਦਾ ਜਾਉਂ। ਹਾਂਜੀ ਹਾਂਜੀ, ਚੰਗੀ ਗੱਲ ਹੈ ਜੀ। ਮਤਲਬ ਕਿ ਜਿਵੇਂ ਤੁਸੀਂ ਇੱਥੇ ਪਾਰਕਾਂ 'ਚ ਜਾਂਦੇ ਹੋ, ਤੁਸੀਂ ਕਿਹਾ ਵੀ ਸੈਰ ਕਰਨ ਜਾਂਦੇ ਹੋ, ਤੇ ਤੁਹਾਨੂੰ ਕੋਈ ਵਾਤਾਵਰਨ ਦਾ, ਜਿਵੇਂ ਹੁਣ ਪੰਜਾਬ 'ਚ ਆਪਣੇ ਪ੍ਰਦੂਸ਼ਣ ਕਾਫੀ ਹੋ ਗਿਆ ਨਾ, ਤੇ ਤੁਹਾਨੂੰ ਕੀ ਲੱਗਦਾ ਵੀ ਇੱਥੇ ਜਿਹੜਾ ਵਾਤਾਵਰਨ ਹੈ ਥੋੜਾ ਸਾਫ਼, ਕੀ ਕਾਰਨ ਹੋ ਸਕਦੇ ਆ ਇਸ ਚੀਜ਼ ਦੇ? ਕਿਉਂ ਸਾਫ਼ ਲੱਗਦਾ ਇੱਥੇ ਤੁਹਾਨੂੰ? ਜਿਹੜਾ ਸਾਡਾ ਪੰਜਾਬ ਸੀ ਨਾ, ਮੈਂ ਸਮਝਦਾ ਵੀ ਬੜੀ ਵਧੀਆ ਸਟੇਟ ਸੀ। ਹਾਂਜੀ। ਉੱਤਰੀ ਭਾਰਤ ਸਾਰਾ ਹੀ ਵਧੀਆ ਸੀ। ਹਾਂਜੀ। ਉਹਨੂੰ ਜੇ ਵਿਗਾੜਿਆ ਤੇ ਅਸੀਂ ਵਿਗਾੜਿਆ। ਇਹਨਾਂ ਲੋਕਾਂ ਨੇ ਕੁਦਰਤ ਨਾਲ ਛੇੜਛਾੜ ਬਿਲਕੁਲ ਨਹੀਂ ਕੀਤੀ। ਸਹੀ ਗੱਲ ਹੈ ਜੀ। ਆਹ ਵੇਖ ਲਓ ਤੁਸੀਂ, ਇਹਨਾਂ ਦਾ ਪਾਣੀ ਦਾ ਸਿਸਟਮ ਹੈ, ਹਾਂਜੀ, ਢਾਲ ਜਾਂਦੀ ਹੈ। ਸਿਟੀ ਦੇ ਵਿੱਚ ਵੀ ਸੇਮ ਨਾਲੇ ਇਹਨਾਂ ਦੇ। ਹਾਂਜੀ। ਆਪਣੇ ਤਾਂ ਲਾ ਕੇ ਕਰੇਨਾਂ ਤੇ ਆਪਾਂ ਤਾਂ ਜਿਹੜਾ ਕੁਦਰਤੀ ਵਹਾਅ ਸੀ ਉਹ ਬੰਦ ਕਰ ਦਿੱਤਾ ਪਾਣੀ ਦਾ। ਇੱਥੇ ਉਹਨਾਂ ਉਹ ਚੀਜ਼ ਨਹੀਂ ਕੀਤੀ। ਬਾਕੀ ਇਹਨਾਂ ਨੇ ਜਿਵੇਂ ਇੱਥੇ ਹਰਿਆਵਲ ਬਹੁਤ, ਹਰ ਘਰ 'ਚ ਦਰਖਤ ਹੈ। ਹਾਂਜੀ। ਤੇ ਆਪਾਂ ਤਾਂ ਦਰਖਤ ਵੀ ਨਹੀਂ ਛੱਡੇ। ਆਪਾਂ ਨਾ ਆਪਣੇ ਖੇਤਾਂ 'ਚ ਛੱਡੇ ਆ, ਨਾ ਆਪਾਂ ਸੜਕਾਂ ਤੇ ਜਿਹੜੇ ਸਰਕਾਰ ਨੇ ਲਾਏ ਨਾ ਉਹ ਹੀ ਛੱਡਦੇ ਆ। ਹਾਂਜੀ ਹਾਂਜੀ। ਤੇ ਬਾਕੀ ਇਹਨਾਂ ਦੇ ਹਰ ਘਰ ਦੇ ਵਿੱਚ ਇੱਥੇ ਜਿਵੇਂ ਆ ਘਾਹ ਵਗੈਰਾ ਲੱਗਾ ਹੈ ਸੜਕਾਂ ਦੇ ਕਿਨਾਰਿਆਂ ਤੇ, ਆਪਣੇ ਤਾਂ ਰਾਉਂਡ ਅਪ ਮਾਰ ਕੇ ਸਾਰਾ ਕੁਝ ਘਾਹ ਨੂੰ ਖਤਮ ਕਰਨ ਦੀ, ਹਰਿਆਲੀ ਖਤਮ ਕਰਦੇ ਆ ਆਪਣੇ। ਇਹਦਾ ਮਤਲਬ ਵੀ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਤੋਂ ਵਾਤਾਵਰਨ ਇੰਨਾ ਸਾਫ਼ ਸੁਥਰਾ ਹੈਗਾ, ਇਹ ਕੁਦਰਤ ਨਾਲ ਛੇੜਛਾੜ ਨਾ ਕਰਨ ਦੀ ਵਜ੍ਹਾ ਨਾਲ, ਤੇ ਬਾਕੀ ਉਹਦੀ ਸੰਭਾਲ ਕਰਨ ਦੀ ਵਜ੍ਹਾ ਨਾਲ ਕਰਨਾ। ਅੱਛਾ, ਇੱਕ ਮੇਰੇ ਦਿਮਾਗ 'ਚ ਹੋਰ ਗੱਲ ਆਈ ਜਿਹੜੀ ਥੋੜੀ ਜਿਹੀ ਵੱਖਰੀ ਆਈ, ਤੁਸੀਂ ਆਖੋਗੇ? ਹਾਂਜੀ ਜ਼ਰੂਰ। ਮੈਂ ਨਾ ਵੀ ਕੁਦਰਤ ਨਾਲ ਅਸੀਂ ਛੇੜਛਾੜ ਕੀਤੀ। ਹਾਂਜੀ। ਸਾਡਾ ਜਿਹੜਾ ਹਾਲ ਆ ਉਹ ਮਾੜਾ ਹੋਇਆ ਪੰਜਾਬ ਦਾ, ਕੋਈ ਸ਼ੱਕ ਵਾਲੀ ਗੱਲ ਨਹੀਂ। ਸਹੀ ਗੱਲ ਹੈ। ਸਾਡੀ ਮਿੱਟੀ ਬਹੁਤ ਵਧੀਆ ਸੀ। ਹਾਂਜੀ। ਤੇ ਸਾਡਾ ਪਾਣੀ ਬਹੁਤ ਵਧੀਆ, ਸਾਰਾ ਕੁਝ ਵਿਗੜਿਆ। ਮੈਂ ਕਹਿੰਦਾ ਵੀ ਇਹਨਾਂ ਨੇ ਕੁਦਰਤ ਨਾਲ ਛੇੜਛਾੜ ਨਹੀਂ ਕੀਤੀ ਤੇ ਸੁਖੀ ਹੈ। ਸਹੀ ਗੱਲ ਹੈ ਜੀ। ਇੱਕ ਇਨਸਾਨ ਹੈ। ਹਾਂਜੀ। ਮੈਂ ਕਹਿੰਦਾ ਵੀ ਉਹਨੂੰ ਵੀ ਉਹਦਾ ਜੋ ਸਰੀਰ ਕੁਦਰਤ ਨੇ ਬਣਾਇਆ ਉਹਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ। ਹਾਂਜੀ। ਮੰਨ ਲਓ ਹਾਂਜੀ। ਸਾਡੇ ਸਿਰ ਦੇ ਵਾਲ ਆ, ਦਾੜੀ ਦੇ ਵਾਲ ਆ, ਹਾਂਜੀ। ਜੇ ਕੁਦਰਤ ਨੇ ਸਾਡੇ ਪ੍ਰਮਾਤਮਾ ਨੇ ਲਾਏ ਆ, ਕੁਦਰਤ ਨੇ ਲਾਇਆ, ਇਹਦਾ ਕੋਈ ਮੀਨਿੰਗ ਹੋਊਗਾ? ਹਾਂਜੀ। ਕੋਈ ਵੀ ਮੀਨਿੰਗਲੈਸ ਜਿਹੜੀ ਮਤਲਬ ਕ੍ਰੀਏਟ ਨਹੀਂ ਕੀਤਾ ਕੁਦਰਤ ਨੇ, ਕੁਝ ਵੀ ਮੀਨਿੰਗਲੈਸ ਨਹੀਂ ਬਣਾਇਆ। ਹਰ ਚੀਜ਼ ਦਾ ਮੀਨਿੰਗ ਹੈ। ਸਾਨੂੰ ਵੀ ਇਹ ਚੀਜ਼ ਫੋਲੋ ਕਰਨੀ ਚਾਹੀਦੀ ਹੈ। ਸਾਨੂੰ ਆਪਦੇ ਸਰੀਰ ਨਾਲ ਵੀ ਛੇੜਛਾੜ ਨਹੀਂ ਕਰਨੀ ਚਾਹੀਦੀ ਜੀ। ਸਹੀ ਗੱਲ ਹੈ ਜੀ। ਮੇਰੇ ਪਰਸੋਂ ਜੋ ਉਹਦੇ ਮਨ 'ਚ ਆਈ ਗੱਲ ਵੀ ਇਹ ਨਹੀਂ ਹੋਣੀ ਚਾਹੀਦੀ। ਨਹੀਂ, ਮੈਂ ਵੀ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ। ਦੇਖੋ, ਨਰ ਮਾਦਾ ਜੋ ਵੀ ਸ੍ਰਿਸ਼ਟੀ ਸਿਰਜੀ ਹੈ ਕੁਦਰਤ ਨੇ, ਉਹਦੇ ਵਿੱਚ ਵੱਖਰੇ ਰੂਪ ਦਿੱਤੇ ਨੇ, ਪਰ ਸਾਡੇ ਇਨਸਾਨ ਦੇ ਰੂਪ ਹੁਣ ਸਾਰੇ ਇੱਕ ਹੀ ਹੋਈ ਜਾਂਦੇ ਨੇ ਤੇ ਪਤਾ ਨਹੀਂ ਚੱਲਦਾ ਗਾ। ਸਹੀ ਗੱਲ ਹੈ ਤੁਹਾਡੀ, ਵੈਸੇ ਮੈਂ ਬਿਲਕੁਲ ਐਗਰੀ ਹਾਂ।
ਜਿਵੇਂ ਇਹਨਾਂ ਨੇ ਕਿਹਾ ਸੀ ਆਂਟੀ ਵੀ ਘਾਹ ਇੱਥੇ ਘਰਾਂ ਦੇ ਵਿੱਚ ਲੱਗਿਆ ਹੋਇਆ। ਪੰਜਾਬ 'ਚ ਇੱਕ ਚੀਜ਼ ਆਪਾਂ ਅਕਸਰ ਦੇਖਦੇ ਹਾਂ ਵੀ ਮਤਲਬ ਕਿ ਸਾਨੂੰ ਜਿਹੜੀਆਂ ਸਵਾਣੀਆਂ ਹੁੰਦੀਆਂ ਉਹਨਾਂ ਨੂੰ ਹੁੰਦਾ ਵੀ ਘਰ 'ਚ ਫਰਸ਼ ਲੱਗੀ ਹੋਵੇ ਤੇ ਤੜਕੇ ਪੋਚਾ ਲਾ ਦਈਏ ਤੇ ਸਾਰਾ ਕੁਝ ਸਾਫ਼ ਹੋ ਜੇ, ਹੈ ਨਾ, ਵੀ ਵਿਹੜੇ 'ਚ ਮਿੱਟੀ ਨਾ ਹੋਵੇ ਜਾਂ ਕੁਛ ਇੱਦਾਂ ਨਾ। ਤੇ ਆਂਟੀ ਵੀ ਤੁਸੀਂ ਇੱਥੇ ਇਸ ਚੀਜ਼ ਬਾਰੇ ਕੁਝ ਕਹਿਣਾ ਚਾਹੋਗੇ ਵੀ ਜਿਵੇਂ ਇੱਥੇ ਸਾਰਿਆਂ ਦੇ ਗਾਰਡਨ ਬਣੇ ਹੈ, ਘਰ 'ਚ ਘਾਹ ਲੱਗਿਆ ਹੋਇਆ ਹੈ, ਵੀ ਤੁਹਾਨੂੰ ਕਦੇ ਇਹ ਦਿੱਕਤ ਆਈ ਹੋਵੇ ਵੀ ਹਾਏ ਗੰਦ ਪਿਆ ਹੈ, ਜੇ ਫਰਸ਼ ਲੱਗੀ ਹੁੰਦੀ ਤਾਂ ਵਧੀਆ ਸੀ ਝਾੜੂ ਮਾਰ ਕੇ ਸਾਫ਼ ਕਰ ਦਿੰਦੇ। ਇੱਥੇ ਪਰ ਹਾਂਜੀ ਇੱਥੇ ਤਾਂ ਠੀਕ ਹੈ ਜੀ, ਇੱਥੇ ਵੀ ਗੰਦ ਤਾਂ ਹੈ ਹੀ ਨਹੀਂ ਬਿਲਕੁਲ ਹੀ ਇੱਥੇ। ਹਾਂਜੀ ਫਿਰ ਇੱਥੇ ਆਪਾਂ ਗੰਦ ਪਾਉਂਦੇ ਵੀ ਨੇਗੇ। ਹਾਂਜੀ ਇਹ ਗੱਲ ਸਹੀ ਹੈ। ਸਹੀ ਹੈ ਜੀ। ਇੱਥੇ ਮਤਲਬ ਹਰ ਘਰ 'ਚ ਬਿੰਨ ਰੱਖੇ ਹੋਏ ਨੇ, ਜੋ ਆਪਾਂ ਕੋਈ ਗੰਦ ਜਾਂ ਕੂੜਾ ਕਰਕਟ ਸਾਰਾ ਕੁਝ ਉੱਥੇ ਪਾਈ ਜਾਂਦੇ ਆ। ਇੱਥੇ ਗੰਦ ਪੈਂਦਾ ਹੀ ਨਹੀਂ। ਇੰਡੀਆ ਆਪਣੇ ਇੰਨਾ ਪ੍ਰਬੰਧ ਨਹੀਂ ਹੈਗਾ। ਹਾਂਜੀ ਆਪਾਂ ਗੌਰ ਵੀ ਨਹੀਂ ਕਰਦੇ। ਹਾਂਜੀ ਉੱਥੇ ਫਿਰ ਥਾਂ ਥੋੜਾ ਜਿਹਾ ਮਤਲਬ ਗੰਦ ਹੁੰਦਾ ਹੈ। ਤੇ ਬਾਕੀ ਫਰਸ਼ਾਂ ਤਾਂ ਇੰਡੀਆ ਵੀ ਹੁਣ ਇਸੇ ਤਰ੍ਹਾਂ ਪੱਥਰ ਲੱਗੇ ਨੇ, ਪੋਚੇ ਲਾ ਕੇ ਸਾਫ਼ ਕਰ ਲੈਣੀਆਂ। ਇੱਥੇ ਵੀ ਇਸੇ ਤਰ੍ਹਾਂ ਫਰਸ਼ਾਂ ਲੱਗੀਆਂ ਹੋਈਆਂ ਨੇ, ਪੋਚੇ ਲਾ ਕੇ ਸਾਫ਼ ਕਰ ਲੈਣੀਆਂ। ਨਹੀਂ ਜਿੱਦਾਂ ਬਾਹਰ ਦੀ ਗੱਲ ਕਰਦੀ ਹਾਂ ਵੀ ਬਾਹਰ ਜਿਵੇਂ ਘਾਹ ਵਗੈਰਾ ਲੱਗਿਆ ਹੋਇਆ ਵੀ ਕਦੇ ਤੁਹਾਨੂੰ ਐਂ ਨਹੀਂ ਲੱਗਿਆ ਵੀ ਪੱਟ ਕੇ ਪਰੇ ਫਰਸ਼ ਲਾਓ ਕਾਹਦੇ ਵਾਸਤੇ ਐਵੇਂ ਲਾਇਆ? ਨਹੀਂ ਉਹ ਥੋੜਾ ਜਿਹਾ ਮਹਿਸੂਸ ਹੋ ਵੀ ਜਾਂਦਾ। ਜਿਵੇਂ ਹੁਣ ਆ ਨੇੜੇ ਜਿਹਾ ਲੱਗਿਆ ਹੋਇਆ, ਉਹਨਾਂ ਨੇ ਵੀ ਛੋਟਾ ਜਿਹਾ ਬੱਚਾ ਏ, ਇਹ ਕੱਲ ਨੂੰ ਖੇਡੇਗਾ ਤੇ ਉਹ ਹੁਣ ਪ੍ਰਿੰਸ ਨੂੰ ਕਈ ਵਾਰੀ ਆਖੀਦਾ ਪ੍ਰਿੰਸ ਇੰਨਾ ਕੁ ਆਪਾਂ ਘਾਹ ਪੱਟ ਕੇ ਨਾ ਥੋੜਾ ਜਿਹਾ ਇੱਥੇ ਆਪਾਂ ਫਰਸ਼ ਲਾ ਦਈਏ ਤੇ ਬਾਕੀ ਜਿਹੜਾ ਪਾਸੇ ਤੇ ਜਿੱਥੇ ਸਬਜ਼ੀ ਸੁਬਜ਼ੀ ਲਾਈਏ ਉਹ ਤਾਂ ਵਧੀਆ ਉਹਨਾਂ ਕੁ ਚਾਹੀਦਾ ਵੀ ਹੈ। ਤੇ ਪਰ ਇਹ ਨਹੀਂ ਲੱਗਦਾ ਵੀ ਬੱਚਾ ਘਾਹ 'ਚ ਖੇਡੂਗਾ ਤਾਂ ਵਧੀਆ ਕੁਦਰਤ ਵਿੱਚ ਖੇਡੂਗਾ, ਇਦਾਂ ਉਹ ਕੰਕਰ ਪੱਥਰ ਨਾਲ ਖੇਡੂਗਾ ਤਾਂ ਉਹੋ ਜਿਹਾ ਬੱਚਾ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਗਰੋਥ ਦੇ ਹਿਸਾਬ ਨਾਲ ਵੀ ਜਿਵੇਂ ਅੰਕਲ ਨੇ ਦੱਸਿਆ ਵੀ ਕੁਦਰਤ ਦੇ ਵਿੱਚ ਗਰੋਥ ਹੈ ਜਿਹੜੀ ਜ਼ਿਆਦਾ ਹੁੰਦੀ ਹੈ। ਨਹੀਂ ਉਹ ਵੀ ਠੀਕ ਹੈ, ਚਲੋ ਉਹ ਤਾਂ ਹੈ ਜ਼ਿਆਦਾ ਵੀ ਹੈ, ਪਰ ਐ ਨਾ ਇਹ ਵੀ ਥੋੜਾ ਜਿਹਾ ਡਰ ਜਿਹਾ ਮਹਿਸੂਸ ਹੁੰਦਾ ਵੀ ਘਾਹ ਦੇ ਵਿੱਚ ਕੀੜੇ ਕੂੜੇ ਜਿਹੇ ਬਹੁਤ ਹੁੰਦੇ ਆ ਜੀ। ਅੱਛਾ ਜੀ। ਬੱਚੇ ਦੇ ਖੇਡਣ ਤੋਂ ਉਹ ਡਰ ਲੱਗਦਾ ਹੈ। ਹਾਂਜੀ ਤਾਂ ਠੀਕ ਹੈ, ਘਾਹ ਵੀ ਚਾਹੀਦਾ ਤੇ ਦੂਜੀ ਪੱਕੀ ਜਗ੍ਹਾ ਵੀ ਚਾਹੀਦੀ, ਦੋਵੇਂ ਚਾਹੀਦੀਆਂ ਨੇ। ਬਾਕੀ ਆਂਟੀ ਇੱਕ ਮੇਰੇ ਦਿਮਾਗ ਵਿੱਚ ਕਾਫੀ ਦੇਰ ਦਾ ਮਤਲਬ ਕਿ ਕੁਐਸਚਨ ਸੀਗਾ ਤੁਹਾਡੇ ਲਈ। ਮੈਂ ਇਹ ਪੁੱਛਣਾ ਸੀ, ਅੰਕਲ ਨੇ ਤਾਂ ਆਪਣੇ ਬਾਰੇ ਦੱਸਿਆ ਕਿ ਉਹ ਬਾਹਰ ਚਲੇ ਜਾਂਦੇ ਨੇ, ਉਹ ਇੱਦਾਂ ਆਪਣਾ ਟਾਈਮ ਪਾਸ ਕਰਦੇ ਨੇ, ਉਹ ਉਹਨਾਂ ਦਾ ਰੂਟੀਨ ਬਣਾਇਆ ਹੋਇਆ ਹੈਗਾ, ਤੇ ਤੁਸੀਂ ਆਪਣਾ ਕੀ ਰੂਟੀਨ ਬਣਾਇਆ ਹੋਇਆ ਵੀ ਤੁਸੀਂ ਆਪਣਾ ਟਾਈਮ ਪਾਸ ਕਿੱਦਾਂ ਕਰਦੇ ਹੋ? ਮੈਂ ਟਾਈਮ ਪਾਸ ਇਸ ਤਰ੍ਹਾਂ, ਬੱਚੇ ਜਦੋਂ ਕੰਮ ਤੇ ਚਲੇ ਜਾਂਦੇ ਨੇ ਮੈਂ ਰੋਟੀ ਸਬਜ਼ੀ ਬਣਾ ਲੈਂਦੀ ਹਾਂ। ਹੁਣ ਆ ਛੋਟਾ ਜਿਹਾ ਬੇਬੀ ਹੈ, ਇਹਦੀ ਦੇਖਭਾਲ ਕਰਨੀ ਆ, ਦੁੱਧ ਪਿਲਾ ਲਿਆ, ਇਹਦੀ ਨੇਪੀ ਚੇਂਜ ਕਰ ਲਈ, ਇਹਨੂੰ ਖਿਡਾ ਲਿਆ, ਇਸ ਤਰ੍ਹਾਂ ਮੇਰਾ ਵੀ ਟਾਈਮ ਪਾਸ ਹੋ ਜਾਂਦਾ ਜੀ ਵਧੀਆ। ਤੇ ਤੁਸੀਂ ਅੰਕਲ ਹੋਰਾਂ ਨਾਲ ਕਦੇ ਫਿਰ ਤੁਸੀਂ ਵੀ ਜਾਂਦੇ ਸੈਰ ਕਰਨ? ਕਿਤੇ ਚਲੇ ਜਾਈਦਾ, ਕਿਤੇ ਨਹੀਂ ਜਾਂਦੇ। ਥੋੜੀ ਜਿਹੀ ਮੈਨੂੰ ਗੋਡਿਆਂ ਦੀ ਪ੍ਰੋਬਲਮ ਹੈ ਜੀ। ਅੱਛਾ ਜੀ। ਤੇ ਜਿਵੇਂ ਤੁਸੀਂ ਕਿਹਾ ਵੀ ਗੋਡਿਆਂ ਦੀ ਪ੍ਰੋਬਲਮ ਹੈ, ਕਈ ਵਾਰੀ ਅਸੀਂ ਇੱਥੇ ਬਜ਼ੁਰਗਾਂ ਤੋਂ ਪੁੱਛਦੇ ਹੁੰਦੇ ਹਾਂ, ਉਹ ਕਹਿੰਦੇ ਵੀ ਇੱਥੇ ਆ ਕੇ ਸਾਨੂੰ ਇਹ ਪ੍ਰੋਬਲਮਾਂ ਘਟ ਜਾਂਦੀਆਂ। ਹਾਂਜੀ ਵੈਸੇ ਘਟ ਜਾਂਦੇ। ਮੈਨੂੰ ਵੀ ਜਦੋਂ ਗਰਮੀ ਹੈ ਨਾ, ਗਰਮੀ 'ਚ ਤਾਂ ਬਿਲਕੁਲ ਨਹੀਂ ਗੋਡੇ ਮਤਲਬ ਦਰਦ ਕਰਦੇ। ਹੁਣ ਥੋੜੀ ਜਿਹੀ ਠੰਡ ਆਉਣ ਕਰਕੇ ਥੋੜੇ ਜਿਹੇ ਦਰਦ ਮਹਿਸੂਸ ਹੋਣ ਲੱਗ ਪਈ ਹੈ, ਇਸ ਕਰਕੇ ਫਿਰ ਮੈਂ ਕਿਤੇ ਚਲੀ ਵੀ ਜਾਂਦੀ ਹਾਂ ਵਾਕ ਕਰਨ, ਕਿਤੇ ਨਹੀਂ ਵੀ ਜਾਂਦੀ। ਤੇ ਕਦੇ ਕਦੇ ਫਿਰ ਘਰੇ ਇੱਥੇ ਜਿਮ ਵੀ ਲਾ ਲੈਂਦੇ ਹੋ? ਹਾਂਜੀ ਜਿਮ ਵੀ ਲਾ ਲੈਂਦੇ ਹਾਂ। ਉਹ ਜਿਹੜੀ ਮਤਲਬ ਗੋਡਿਆਂ ਦੀ ਮਾੜੀ ਮੋਟੀ ਜ਼ੋਰ ਲਾ ਲਈ, ਬਾਹਾਂ ਵਾਲੀ ਲਾ ਲਈ, ਇੰਨਾ ਕੁ ਫਿਰ ਉਹ ਤੁਹਾਡੇ ਜੋੜ ਖੁੱਲਦੇ, ਹਾਂਜੀ ਜੋੜ ਖੁੱਲਦੇ ਰਹਿੰਦੇ ਨੇ ਤੇ ਇੰਨਾ ਕੁ ਕਰ ਲਈਦਾ ਜਿਮ ਦਾ। ਤੇ ਬਾਕੀ ਅੰਕਲ ਬਾਹਰ ਕਿਤੇ ਘੁੰਮਣ ਵੀ ਗਏ ਹੋ ਹੋਰ ਬ੍ਰਿਸਬੇਨ ਤੋਂ ਇਲਾਵਾ ਕਿਸੇ ਹੋਰ ਸ਼ਹਿਰ? ਬ੍ਰਿਸਬੇਨ ਤੋਂ ਬਾਅਦ ਅਸੀਂ ਟੋਆਂਬੇ ਗਏ ਸੀ, ਗੈਟਨ, ਇੱਧਰ ਗੋਲਡ ਕੋਸਟ ਗਏ ਸੀ। ਹਾਂਜੀ ਤੇ ਬਾਕੀ ਤਾਂ ਬ੍ਰਿਸਬੇਨ 'ਚ। ਅੱਛਾ ਜੀ। ਤੇ ਕਿਵੇਂ ਲੱਗੇ ਤੁਸੀਂ ਬਾਹਰ ਘੁੰਮਣ ਗਏ ਤੇ ਤੁਹਾਨੂੰ? ਨਹੀਂ ਬਹੁਤ ਵਧੀਆ, ਬਹੁਤ ਸੋਹਣਾ। ਵੀ ਕਿਹੜੀਆਂ ਚੀਜ਼ਾਂ ਤੁਹਾਨੂੰ ਖਾਸ ਲੱਗੀਆਂ ਵੀ ਜਿਨ੍ਹਾਂ ਚੀਜ਼ਾਂ ਕਰਕੇ ਤੁਹਾਡਾ ਮਤਲਬ ਕਿ ਤੁਹਾਨੂੰ ਲੱਗਿਆ ਵੀ ਆਸਟ੍ਰੇਲੀਆ ਦੇ ਵਿੱਚ ਵੀ ਸਾਡੇ ਮੁਲਕ ਦੇ ਵਿੱਚ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਵੀ ਇੱਥੋਂ ਦੀਆਂ ਜਿਹੜੀਆਂ ਤੁਹਾਨੂੰ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਇੰਪ੍ਰੈਸ ਕੀਤਾ ਹੋਵੇ, ਪ੍ਰਭਾਵਿਤ ਕੀਤਾ ਹੋਵੇ ਜੀ? ਸਭ ਤੋਂ ਵੱਡੀ ਗੱਲ ਹੈ ਵੀ ਇੱਥੇ ਜਿਹੜਾ ਲੋਕ ਨਾ ਉਹ ਰੂਲਸ ਨੂੰ ਮੰਨਦੇ ਆ। ਸਹੀ ਗੱਲ ਹੈ ਜੀ। ਪਤਾ ਨਹੀਂ ਉਹ ਕਾਨੂੰਨ ਨੇ ਡਰਾਏ ਕਰਕੇ ਮੰਨਦੇ ਆ ਜਾਂ ਕਿਵੇਂ ਮੰਨਦੇ ਆ। ਨਹੀਂ ਡਰਾਈਵੇ ਵੀ ਹੈਗੇ ਜੀ, ਫਾਈਨ ਬਹੁਤ ਭਾਰੇ ਨੇ। ਚਲੋ ਐਵੇਂ ਕਹਿ ਲਓ। ਸਾਡੇ ਲੋਕ ਉੱਥੇ ਨਾ ਕਾਨੂੰਨ ਤੋੜਨ ਨੂੰ ਆਪਣੀ ਸ਼ਾਨ ਸਮਝਦੇ। ਹਾਂਜੀ ਜਿਵੇਂ ਪਹਿਲਾਂ ਉੱਥੇ ਸੀਟ ਬੈਲਟ ਹੀ ਲਾ ਲਓ। ਹਾਂਜੀ ਹੁਣ ਲੋਕ ਵੈਸੇ ਕਾਫੀ ਸਿਆਣੇ ਹੋ ਗਏ, ਉੱਥੇ ਸੀਟ ਬੈਲਟ ਆਪਣੀ ਸੇਫਟੀ ਖਾਤਰ ਹੈ ਜੀ। ਸੇਫਟੀ ਖਾਤਰ ਹੈ। ਪਹਿਲਾਂ ਲੋਕ ਨਾ ਸੀਟ ਬੈਲਟ ਨੂੰ ਇੱਕ ਜੇ ਪਿੰਡ 'ਚੋਂ ਗੱਡੀ ਲੰਘਦੀ ਸੀਟ ਬੈਲਟ ਲੱਗੇ ਨੇ ਮਜ਼ਾਕ ਜਿਹਾ ਕਰਦੇ ਸੀ ਵੀ ਕੀ ਯਾਰ ਇਹ ਲਾਈ ਫਿਰਦਾ। ਹਾਂਜੀ ਇੱਥੇ ਹਰ ਚੀਜ਼ ਲੋਕੀ ਰੂਲ ਫੋਲੋ ਕਰਦੇ ਤੇ ਬਹੁਤ ਵਧੀਆ ਗੱਲ ਹੈ। ਹਾਂਜੀ ਤੇ ਸਾਡੇ ਤਾਂ ਪਤਾ ਨਹੀਂ ਕਿਸੇ ਨੇ ਕਿੱਧਰੋਂ ਮੋਟਰਸਾਈਕਲ ਲਿਆ ਕੇ ਘਸੋਰ ਦੇਣਾ, ਕਿੱਧਰੋਂ ਗੱਡੀ ਲਿਆ ਕੇ ਘਸੋਰ ਦੇਣੀ ਹੈ। ਇੱਥੇ ਜਿੰਨੀ ਸਪੀਡ ਹੈ। ਹਾਂਜੀ ਤੇ ਜੇ ਇਹ ਚੀਜ਼ਾਂ ਨੂੰ ਲੋਕ ਨਾ ਮੰਨਣ ਤਾਂ ਬਹੁਤ ਤਕੜੇ ਨੁਕਸਾਨ ਹੋਣ ਇੱਥੇ। ਸਹੀ ਗੱਲ ਹੈ ਜੀ। ਤੇ ਸਾਡੇ ਲੋਕਾਂ ਨੂੰ ਇਹ ਮੰਨਣੀ ਚਾਹੀਦੀ ਹੈ ਚੀਜ਼ਾਂ ਨੂੰ।
ਵੀ ਜਿਹੜੀਆਂ ਚੀਜ਼ਾਂ ਹੁਣ ਤੁਸੀਂ ਇੱਥੇ ਦੇਖੀਆਂ ਤੁਸੀਂ ਚਾਹੋਗੇ ਵੀ ਸਾਡੇ ਮੁਲਕ ਦੇ ਵਿੱਚ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਤੇ ਸਾਡੇ ਲੋਕਾਂ ਨੂੰ ਵੀ ਇਹ ਚੀਜ਼ਾਂ ਨੂੰ ਫਾਲੋ ਕਰਨਾ ਚਾਹੀਦਾ। ਪਰ ਬਾਕੀ ਇੱਥੇ ਹੁਣ ਵੇਖਿਆ ਇਲੈਕਸ਼ਨ ਦਾ ਸਿਸਟਮ ਵੇਖਿਆ ਮੈਂ। ਹਾਂਜੀ। ਪਿਛਲੀ ਵਾਰ ਜਦੋਂ ਆਇਆ ਉਦੋਂ ਮੇਰਾ ਖਿਆਲ ਸ਼ਾਇਦ ਤੁਹਾਡੀ ਸਟੇਟ ਸਰਕਾਰ ਦਾ ਇਲੈਕਸ਼ਨ ਸੀ, 17 ਸੀ ਸ਼ਾਇਦ। ਹਾਂਜੀ ਹਾਂਜੀ। ਉਦੋਂ ਵੀ ਕੋਈ ਰੌਲਾ ਰੱਪਾ ਨਹੀਂ, ਕੋਈ ਕਿਤੇ ਕੰਧਾਂ ਦੇ ਪੋਸਟਰ ਨੇ ਚਿਪਕਾਏ, ਕੋਈ ਕੁਛ ਨਹੀਂ ਕੀਤਾ, ਕੋਈ ਲੈਣਾ ਨਹੀਂ ਦੇਣਾ ਨਹੀਂ। ਹਾਂਜੀ। ਤੇ ਇਸ ਵਾਰ ਵੀ ਉਹ ਬਿਲਕੁਲ ਸ਼ਾਂਤੀ ਨਾਲ ਇਲੈਕਸ਼ਨ ਹੋਇਆ। ਜੋ ਕਿਸੇ ਨੂੰ ਠੀਕ ਲੱਗਾ ਉਹਨੂੰ ਵੋਟ ਪਾਤੀ। ਕੋਈ ਨਸ਼ਾ ਨਹੀਂ, ਕੋਈ ਪ੍ਰਚਾਰ ਨਹੀਂ ਇਸ ਤਰ੍ਹਾਂ ਜਿਸ ਤਰ੍ਹਾਂ ਆਪਣੇ ਹੁੰਦਾ ਜੀ। ਕੁਛ ਨਹੀਂ, ਪ੍ਰਚਾਰ ਤਾਂ ਕਰਦੇ ਨੇ ਪਰ ਇਹਨਾਂ ਦਾ ਤਰੀਕਾ ਹੋਰ ਹੈ ਪ੍ਰਚਾਰ ਕਰਨ ਦਾ। ਚਲੋ ਇਹਨਾਂ ਦਾ ਢੰਗ ਹੋਰ ਹੈ। ਹਾਂਜੀ। ਤੇ ਸਾਡੇ ਤਾਂ ਰੈਲੀਆਂ, ਮੁਜ਼ਾਹਰੇ ਤੇ ਧਰਨੇ ਤੇ ਹੁਣ ਵੀ ਆਪਾਂ ਇੱਥੇ YouTube ਵਗੈਰਾ Facebook ਤੇ ਵੇਖੀ ਜਾਂਦੇ ਵੀ ਦੇਸ਼ ਦਾ। ਜਦੋਂ ਉੱਥੇ ਅਸੀਂ ਸਮਝਦੇ ਹਾਂ ਵੀ ਸਾਡਾ ਦੇਸ਼ ਬੜਾ ਮਹਾਨ ਹੈ, ਸਾਡਾ ਪੰਜਾਬ ਬੜਾ ਮਹਾਨ ਹੈ, ਪਰ ਜਦੋਂ ਅਸੀਂ ਇੱਥੇ ਆਣ ਕੇ ਵੇਖਦੇ ਵੀ ਫੇਰ ਸੋਚੀਦਾ ਵੀ ਅਸੀਂ ਕਿੱਥੇ ਖੜੇ ਹਾਂ ਤੇ ਇਹ ਲੋਕ ਕਿੱਥੇ ਨੇ। ਹਾਂਜੀ। ਹੁਣ ਤੁਸੀਂ ਜਾ ਕੇ ਦੱਸ ਸਕਦੇ ਆ ਇਹ ਚੀਜ਼ਾਂ ਲੋਕਾਂ ਨੂੰ ਵੀ ਆਪਾਂ ਤਾਂ ਬਹੁਤ ਪਿੱਛੇ ਆ, ਜੇ ਵੀ ਆਪਾਂ ਨੂੰ ਬਹੁਤ ਕੁਝ ਕਰਨਾ ਚਾਹੀਦਾ ਗਾ। ਉਹਦੇ ਕਈ ਕਾਰਨ ਨੇ। ਸਾਡੇ ਜਿਹੜੇ ਮੁਖੀ ਨੇ ਨਾ, ਭਾਵੇਂ ਉਹ ਸਿਆਸੀ ਮੁਖੀ ਲਾ ਲਓ, ਉਹ ਧਾਰਮਿਕ ਮੁਖੀ ਲਾ ਲਓ, ਸਾਨੂੰ ਉਹਨਾਂ ਨੇ ਧੜਿਆਂ 'ਚ ਵੰਡਤਾ। ਹਾਂਜੀ। ਧੜੇਬੰਦੀ ਸਭ ਤੋਂ ਵੱਡੀ ਹਰ ਪਿੰਡ ਦੇ ਵਿੱਚ ਮੁਸ਼ਕਲ। ਅਸੀਂ ਧਾਰਮਿਕ ਪੱਖ ਤੋਂ ਵੀ ਸਾਡਾ ਇੱਕ ਪਲੇਟਫਾਰਮ ਨਹੀਂ ਰਹਿ ਗਿਆ। ਹਾਂਜੀ। ਉਹ ਵੀ ਵੇਖ ਲਓ ਵੀ ਸਾਡੀਆਂ ਹਰ ਮੁਖੀ ਨੇ ਅਲੱਗ-ਅਲੱਗ ਮਰਿਆਦਾ ਚਲਾਈ, ਉਹਨਾਂ ਨੂੰ ਵੰਡਿਆ ਪਿਆ। ਤੇ ਜਿਹੜਾ ਸਭ ਤੋਂ ਵੱਡਾ ਸਾਡਾ ਨੁਕਸਾਨ ਹੈ, ਹਾਂਜੀ, ਉਹ ਜਿਹੜਾ ਅਸਲੀ ਮੁੱਦਿਆਂ ਤੋਂ ਸਾਡਾ ਧਿਆਨ ਪਾਸੇ ਹਟਾ ਕੇ ਉਹ ਜਿਹੜਾ ਨਜਾਇਜ਼ ਉਹ ਤਾਂ ਆਪਣੀ ਥਾਂ ਤੇ ਠੀਕ ਹੈ, ਅਸੀਂ ਗਲਤ ਹੈ। ਹਾਂਜੀ, ਸਹੀ ਗੱਲ ਹੈ ਜੀ ਤੁਹਾਡੀ। ਫਿਰ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਕਿਤੇ ਨਾ ਕਿਤੇ ਇਹੀ ਗੱਲਾਂ ਕਾਰਨ ਤਾਂ ਨਹੀਂ ਬਣਦੀਆਂ ਕਿ ਅਸੀਂ ਲੋਕ ਉੱਥੋਂ ਪ੍ਰਵਾਸ ਕਰਕੇ ਬਾਹਰਲੇ ਦੇਸ਼ਾਂ ਨੂੰ ਆ ਰਹੇ ਹਾਂ। ਬਿਲਕੁਲ ਬਿਲਕੁਲ, ਬਹੁਤ ਵੱਡਾ ਕਾਰਨ ਹੈ। ਕਾਰਨ ਤਾਂ ਹੋਰ ਵੀ ਬੜੇ ਨੇ, ਪਰ ਇਹ ਇੱਕ ਬਹੁਤ ਵੱਡਾ ਫੈਕਟਰ ਹੈ ਜਿਹੜੇ ਲੋਕ ਬਾਹਰ ਨੂੰ ਪ੍ਰਵਾਸ ਕਰਦੇ। ਇੱਥੇ ਕੋਈ ਰੌਲਾ ਨਹੀਂ, ਕੋਈ ਰੱਪਾ ਨਹੀਂ, ਲੈਣਾ ਨਹੀਂ ਦੇਣਾ ਨਹੀਂ, ਕੋਈ ਲੜਾਈ ਝਗੜਾ, ਕੋਈ ਕੁਛ ਕਿਸਮ ਦਾ, ਕੋਈ ਕੰਧ ਦਾ ਰੌਲਾ ਨਹੀਂ, ਕੋਈ ਵੱਟ ਦਾ ਰੌਲਾ ਨਹੀਂ, ਕੋਈ ਕੁਛ ਨਹੀਂ। ਹਾਂਜੀ। ਉੱਥੇ ਤਾਂ ਪਤਾ ਨਹੀਂ ਵੀ ਕੀ ਰੌਲਾ ਨਿਕਲ ਆਉਣਾ। ਸਹੀ। ਕਿਉਂਕਿ ਉੱਥੇ ਸਿਸਟਮ ਜਿਹੜਾ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ, ਨਾ ਸਾਡੀਆਂ ਸਰਕਾਰਾਂ, ਨਾ ਸਾਡੇ ਅਫਸਰ, ਹਾਂਜੀ, ਤੇ ਨਾ ਸਾਡੇ ਧਾਰਮਿਕ ਮੁਖੀ। ਹਾਂਜੀ। ਤੇ ਬਾਕੀ ਤੁਹਾਡੇ ਬੱਚਿਆਂ ਨੂੰ ਤੁਸੀਂ ਤੁਹਾਡਾ ਫੈਸਲਾ ਸੀ ਬਾਹਰ ਭੇਜਣ ਦਾ ਕਿ ਉਹਨਾਂ ਦਾ ਆਪਣਾ ਫੈਸਲਾ ਸੀ ਬਾਹਰ ਆਉਣ ਦਾ ਜੀ? ਨਹੀਂ, ਮੈਂ ਤਾਂ ਕਾਫੀ ਚਿਰ ਅੜਕੇ ਡਾਉਂਦਾ ਰਿਹਾ। ਅੱਛਾ ਜੀ। ਤੁਹਾਨੂੰ ਐਸੀ ਵੀ ਇੱਧਰ ਹੀ ਠੀਕ ਆ, ਚਲੋ ਇੱਥੇ ਹੀ ਕਰਵਾ ਦਾ ਕੰਮ ਕਾਰ। ਮੇਰਾ ਇੱਕ ਬੱਚਾ ਸੀ, ਮੈਂ ਉਹਨੂੰ ਕਿਹਾ ਸੀ ਵੀ ਨਹੀਂ ਇੱਥੇ ਆਪਣੇ ਕੋਲ ਰੋਟੀ ਹੈਗੀ ਆ ਤੂੰ ਵੀ। ਹਾਂਜੀ। ਇਹ ਤਾਂ +2 ਤੋਂ ਮਗਰੋਂ ਹੀ ਥੋੜਾ ਜਿਹਾ ਕੋਸ਼ਿਸ਼ ਕਰਦਾ ਸੀ। ਹਾਂਜੀ। ਤੇ ਮੈਂ ਜਾਨੀ 2-3 ਸਾਲ ਇਹਨੂੰ ਲੇਟ ਕੀਤਾ। ਤੇ ਹੁਣ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਬਾਈ ਜੀ ਸਹੀ ਸੀ ਆਪਣੀ ਜਗ੍ਹਾ ਤੇ? ਹਾਂ, ਸਹੀ ਸੀ, ਪਰ ਫਿਰ ਮੈਂ ਵੀ 2-3 ਸਾਲ ਦੇ ਵਿੱਚ ਮੈਂ ਵੇਖਿਆ, ਹਾਂਜੀ, ਕਿ ਨਹੀਂ ਇੱਥੇ ਕੁਝ ਗੱਲ ਬਣਨੀ ਨਹੀਂ। ਹਾਂਜੀ। ਇੱਕ ਮੈਂ ਹੀ ਨਹੀਂ, ਬੜੇ ਮਾਪੇ ਨੇ ਜਿਹੜੇ ਹਿੰਦੁਸਤਾਨ ਦੇ ਵਿੱਚ ਆਪਣੇ ਬੱਚਿਆਂ ਨੂੰ ਕਹਿੰਦੇ ਵੀ ਨਾ ਬਾਹਰ ਜਾਣ ਚਾਹੁੰਦੇ ਨੇ। ਹਾਂਜੀ। ਪਰ ਮਜਬੂਰੀ ਹੈ, ਸਾਡੇ ਰਿਸ਼ਤੇਦਾਰੀਆਂ 'ਚ ਵੀ ਹੈਗੇ ਆ। ਹਾਂਜੀ। ਕਈ ਜਿਨ੍ਹਾਂ ਦੇ, ਕਿਉਂ ਅੱਜ ਕੱਲ੍ਹ ਇੱਕ ਬੱਚਾ ਹੈ, ਅਗਲਾ ਕਹਿੰਦਾ ਨਹੀਂ ਹੈ ਸਾਡੇ ਕੋਲ ਇੱਥੇ ਰੋਟੀ ਹੈਗੀ, ਪਰ ਜਦੋਂ ਉੱਥੇ ਕੁਛ ਨਹੀਂ ਨਾ ਬਣਦਾ, ਉੱਥੇ ਡਿਗਰੀਆਂ ਦੇ ਥੱਬੇ ਚੁੱਕ ਕੇ ਤੁਰੇ ਫਿਰਦੇ ਨੇ। ਹਾਂਜੀ। ਉਹਨਾਂ ਦਾ ਮੁੱਲ ਨਹੀਂ ਪੈਂਦਾ ਤੇ ਫਿਰ ਉਹ ਇੱਧਰ ਨੂੰ ਮੂੰਹ ਕਰਦੇ, ਨਿਰਾਸ਼ ਹੋ ਕੇ ਚੱਲ ਹੁਣ ਪਏ। ਇਹ ਜੇ ਮੈਂ ਕਹਿੰਦਾ ਨਿਰਾਸ਼ ਸ਼ੌਂਕ ਵਾਲੀ ਗੱਲ ਨਹੀਂ, ਮਜਬੂਰੀ ਵੀ ਹੈ। ਮਜਬੂਰੀ ਵੀ ਵਿੱਚ ਹੈਗੀ ਹੈ, ਵਿੱਚ ਸ਼ੌਂਕ ਵੀ, ਦੋਨੇ ਗੱਲਾਂ ਹੈਗੀਆਂ ਨੇ। ਹਾਂ, ਹੈਗੀਆਂ ਚ ਕੁਛ। ਮੈਂ ਆਂਟੀ ਜੀ ਨੂੰ ਵੀ ਪੁੱਛਣਾ ਚਾਹੂੰਗੀ ਵੀ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਵੀ ਪ੍ਰਿੰਸ ਭਾਜੀ ਨੇ ਕਿਹਾ ਵੀ ਮੈਂ ਬਾਹਰ ਜਾਣਾ ਹੈ, ਤੇ ਤੁਹਾਡਾ ਕੀ ਉਦੋਂ ਸੀਗਾ, ਮਤਲਬ ਕਿ ਤੁਸੀਂ ਉਹਨਾਂ ਦੇ ਹੱਕ ਵਿੱਚ ਸੀਗੇ ਜਾਂ ਤੁਸੀਂ ਵੀ ਅੰਕਲ ਵਾਂਗੂ ਪਹਿਲਾਂ ਇਹ ਸੋਚਦੇ ਸੀ ਵੀ ਨਾ ਜਾਵੇ? ਨਹੀਂ ਜੀ, ਮੈਂ ਉਹਦੇ ਹੱਕ 'ਚ ਸੀ ਵੀ। ਅੱਛਾ ਜੀ। ਮੈਂ ਇਨਸਾਫ ਹੀ ਪ੍ਰਿੰਸ ਕਹਿੰਦਾ ਸੀ ਮੈਂ ਬਾਹਰ ਜਾਣਾ। ਹਾਂਜੀ। ਤੇ ਉਹਦੇ ਡੈਡੀ ਕਹਿੰਦੇ ਸੀ ਵੀ ਨਹੀਂ ਜਾਣ ਦੇਣਾ, ਮੈਂ ਕਹਿੰਦਾ ਸੀ ਨਹੀਂ ਦੇ ਨਾਲ ਦੇ ਮਤਲਬ ਫਰੈਂਡ ਗਏ ਨੇ ਤੇ ਇਹਨੂੰ ਵੀ ਜਾਣ ਦੇਈਏ ਆਪਾਂ। ਮਤਲਬ ਕਾਰਨ ਕੀ ਸੀ ਕਿ ਤੁਹਾਨੂੰ ਕਿਉਂ ਲੱਗਦਾ ਸੀ ਵੀ ਜਾਣ ਦੀ? ਇਸ ਤਰ੍ਹਾਂ ਸੱਚੇ ਚਲੋ ਬੱਚਾ ਘੁੰਮ ਫਿਰ ਆਏਗਾ, ਠੀਕ ਹੈ ਜੀ, 2 ਸਾਲ ਕੇ 3 ਸਾਲ 4 ਸਾਲ ਲਾ ਆਏਗਾ। ਬਾਕੀ ਸਾਨੂੰ ਇਹ ਪੱਕਾ ਪਤਾ ਨਹੀਂ ਸੀ ਵੀ ਉੱਥੇ ਇਹਨੂੰ PR ਮਿਲ ਜਾਏਗੀ ਤੇ ਪੱਕਾ ਹੀ ਹੋ ਜਾਏਗਾ। ਠੀਕ ਹੈ। ਕੱਲਿਆ ਤਾਂ 2-4 ਸਾਲ ਵਾਸਤੇ ਸੀ। ਪਰ ਹੁਣ ਕਿਤੇ ਇਹ ਪਛਤਾਵਾ ਤਾਂ ਨਹੀਂ ਹੁੰਦਾਗਾ ਵੀ ਨਾ ਭੇਜਦੇ ਤਾਂ, ਜਾਂ ਇਹ ਲੱਗਦਾ ਵੀ ਨਹੀਂ ਵਧੀਆ ਹੋਇਆ ਜੇ ਆ ਗਿਆ ਤਾਂ? ਨਹੀਂ ਜੀ, ਹੁਣ ਬੱਚਾ ਸੈੱਟ ਹੋ ਗਿਆ, ਹੁਣ ਇਸ ਗੱਲ ਦਾ ਪਛਤਾਵਾ ਨਹੀਂ। ਅੱਛਾ ਜੀ।
ਤੇ ਹੁਣ ਹੁਣ ਤਾਂ ਸਾਨੂੰ ਖੁਸ਼ੀ ਹੈ ਜੀ, ਹੁਣ ਤਾਂ ਸਾਨੂੰ ਖੁਸ਼ੀ ਦਿਲ ਨਹੀਂ ਕਰਦਾ ਹੁਣ ਉੱਧਰ ਜਾਣ ਨੂੰ, ਨਹੀਂ ਜੀ। ਹੁਣ ਤਾਂ ਅਸੀਂ ਜਿਵੇਂ ਉਹ ਘਰ ਦੇ ਉੱਥੇ ਸਾਡੀ ਮਤਲਬ ਖੇਤੀ ਚੱਲ ਰਹੀ ਹੈ, ਘਰ ਹੈ, ਇਸ ਕਰਕੇ ਸਾਡਾ ਮਤਲਬ ਅਸੀਂ ਜਾਂਦੇ ਆ, ਬਾਕੀ ਦਿਲ ਨਹੀਂ ਕਰਦਾ ਜਾਣ ਨੂੰ। ਇੱਥੇ ਰਹਿਣ ਨੂੰ ਹਾਂਜੀ, ਇੱਥੇ ਦਿਲ ਕਰਦਾ ਰਹਿਣ ਨੂੰ ਜੀ। ਮਜਬੂਰੀ ਜਾਣਾ ਵੀ ਪੈਂਦਾ, ਸਾਲ ਤੋਂ ਪਿੱਛੋਂ 6 ਮਹੀਨੇ ਉੱਧਰ ਰਹਿਣਾ ਪੈਂਦਾ। ਅੱਛਾ ਜੀ, ਇਹ ਮਤਲਬ ਕਿ ਵੀਜ਼ੇ ਦੀ ਸ਼ਰਤ ਹੈਗੀ ਹੈ? ਹਾਂਜੀ, ਵੀਜ਼ੇ ਦੀ ਸ਼ਰਤ ਹੈ ਜੀ। ਹਾਂਜੀ, ਤਾਂ ਕਰਕੇ 6 ਮਹੀਨੇ ਵਾਸਤੇ ਫਿਰ ਜਾਣਾ ਹੈ। ਠੀਕ ਹੈ ਜੀ। ਤੇ ਅੰਕਲ ਤੁਹਾਡਾ ਦਿਲ ਇੱਥੇ ਜ਼ਿਆਦਾ ਰਹਿਣ ਨੂੰ ਕਰਦਾ ਕਿ ਪੰਜਾਬ? ਨਹੀਂ, ਇਸ ਤਰ੍ਹਾਂ ਵੀ ਇੱਥੇ ਜਿਹੜੀ ਹੈਗੀ ਨਾ ਪ੍ਰਮਾਤਮਾ ਦੀ ਸਭ ਤੋਂ ਵਡਮੁੱਲੀ ਦਾਤ ਉਹ ਸਾਡੀ ਇੱਥੇ ਹੈ। ਹਾਂਜੀ, ਸਾਰਾ ਪਰਿਵਾਰ, ਸਾਰੇ ਬੱਚੇ ਇੱਥੇ ਹੈ। ਹਾਂਜੀ, ਸਭ ਤੋਂ ਕੀਮਤੀ ਚੀਜ਼ ਤਾਂ ਦੁਨੀਆ ਤੇ ਇਹੀ ਹੈ। ਹਾਂਜੀ, ਸਹੀ ਗੱਲ। ਬਾਕੀ ਸਾਡੀ ਉੱਥੇ ਜਾਇਦਾਦ ਹੈ, ਉੱਥੇ ਸਾਡਾ ਘਰ ਹੈ, ਭੈਣ ਭਰਾ ਹੈ, ਰਿਸ਼ਤੇਦਾਰ ਹੈ। ਉਹਨਾਂ ਨਾਲੋਂ ਟੁੱਟਣਾ ਵੀ, ਜੜ ਨਾਲੋਂ ਟੁੱਟਣਾ ਵੀ ਮੁਸ਼ਕਿਲ ਹੈ। ਹਾਂਜੀ, ਕਿਉਂ ਜਿੰਨਾ ਚਿਰ ਸਾਡੀ ਜ਼ਿੰਦਗੀ ਰਹੇਗੀ ਅਸੀਂ ਤਾਂ ਜੜ ਨਾਲ ਤਾਂ ਅਸੀਂ ਜੁੜੇ ਹੀ ਰਵਾਂਗੇ। ਸਹੀ ਗੱਲ ਹੈ ਜੀ। ਤੇ ਅੱਛਾ ਜੀ, ਜੜ ਨਾਲ ਜੁੜਨ ਦੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆਈ ਕਿ ਇੱਕ ਸਾਡੇ ਜਿਵੇਂ ਹੁਣ ਮੇਰਾ ਬੇਟਾ ਹੈ ਤੇ ਮੈਨੂੰ ਵੀ ਬਹੁਤ ਜ਼ਿਆਦਾ ਇਹ ਹੁੰਦਾ ਕਿ ਉਹ ਨਾ ਪੰਜਾਬੀ ਨਾਲ ਜੁੜਿਆ ਰਵੇ, ਹੈਨਾ। ਤੇ ਜਿਵੇਂ ਹੁਣ ਤੁਹਾਡੇ ਵੀ ਪੋਤਰਾ ਹੋਇਆ ਹੈ, ਤਾਂ ਕੀ ਤੁਸੀਂ ਕੁਝ ਇਹੋ ਜਿਹਾ ਸੋਚਿਆ ਹੋਇਆ ਆਪਣੇ ਦਿਮਾਗ ਦੇ ਵਿੱਚ ਵੀ ਇਹਨੂੰ ਪੰਜਾਬੀ ਨਾਲ ਜੋੜਨ ਲਈ ਜਾਂ ਪੰਜਾਬ ਨਾਲ ਜੋੜਨ ਲਈ ਕੁਝ ਕਰਨ ਬਾਰੇ? ਇਸ ਤਰ੍ਹਾਂ ਵੀ ਹੁਣ ਮੰਨ ਲਓ ਵੀ ਜਦੋਂ ਇਹ ਥੋੜਾ ਜਿਹਾ ਵੱਡਾ ਹੋ ਜਾਏਗਾ, ਹਾਂਜੀ, ਇੱਕ ਸਾਨੂੰ ਬੜਾ ਵਧੀਆ ਇੱਕ ਤਾਂ ਟਾਈਮ ਪਾਸ ਕਰਨ ਦਾ, ਹਾਂਜੀ, ਅਸੀਂ ਉਹਨੂੰ ਆਪਣੀ ਭਾਸ਼ਾ ਸਿਖਾਵਾਂਗੇ, ਊੜਾ ਸਿਖਾਵਾਂਗੇ, ਪੜ੍ਹਨਾ ਸਿਖਾਵਾਂਗੇ, ਲਿਖਣਾ ਸਿਖਾਵਾਂਗੇ। ਹਾਂਜੀ, ਤੇ ਕਿਉਂਕਿ ਉਹ ਜੇ ਅਗਰ ਪੰਜਾਬ 'ਚ ਜਾਂਦਾ ਤੇ ਉੱਥੇ ਇਸ ਚੀਜ਼ ਦੀ ਉਹਨੂੰ ਲੋੜ ਪੈਣੀ ਹੈ। ਹਾਂਜੀ, ਤੇ ਫਿਰ ਜਿਹੜੀ ਸਾਡੀ ਗੁਰਬਾਣੀ ਹੈ, ਗੁਰੂ ਨਾਲ ਜੋੜਨ ਦਾ ਵੀ ਸਭ ਤੋਂ ਵੱਡਾ ਸਾਨੂੰ ਭਾਸ਼ਾ ਹੋਣੀ ਜ਼ਰੂਰੀ ਹੈ। ਹਾਂਜੀ, ਤੇ ਅਸੀਂ ਸਾਡੇ ਮਨ 'ਚ ਵੀ ਅਸੀਂ ਬਾਕੀ ਇੱਥੇ ਮੈਂ ਪਾਰਕਾਂ 'ਚ ਸੁਣਿਆ ਹੈ ਕਾਫੀ ਬਜ਼ੁਰਗ ਜਿਹੜੇ ਨੇ ਆਪਣੇ ਪੋਤੇ ਪੋਤੀਆਂ ਨੂੰ ਇਹ ਰੋਲ ਨਿਭਾ ਰਹੇ ਨੇ, ਨਿਭਾਉਣਾ ਵੀ ਚਾਹੀਦਾ। ਬਹੁਤ ਚੰਗੀ ਗੱਲ ਹੈ ਜੀ, ਬੜੀ ਚੰਗੀ ਗੱਲ ਹੈ। ਹਾਂਜੀ, ਤੇ ਬੜੇ ਲੋਕ ਨੇ ਜਿਹੜੇ 8-8 10-10 ਭਾਸ਼ਾ, ਸਾਡੇ ਗੁਰੂ ਸਾਹਿਬ ਨੂੰ ਕਿੰਨੀਆਂ ਭਾਸ਼ਾ ਆਉਂਦੀਆਂ ਸੀ, ਹਾਂਜੀ, ਤੇ 2-3 ਭਾਸ਼ਾ ਸਾਨੂੰ ਵੀ ਸਿੱਖਣੀਆਂ ਚਾਹੀਦੀਆਂ। ਚਲੋ ਆਪਾਂ ਤਾਂ ਆਲਰੇਡੀ 2 ਉੱਥੋਂ ਵਾਲੀਆਂ ਤੇ ਇੱਕ ਇੱਥੋਂ ਹੈਗੀ ਹੈ। ਹਾਂਜੀ, ਇਹਨਾਂ ਨੂੰ ਵੀ ਇੱਕ ਤੇ ਡਿਪੈਂਡ ਨਾ ਰਹਿਣਾ, ਇਹਨਾਂ ਨੂੰ ਵੀ 2-3 ਭਾਸ਼ਾ ਆਉਣੀਆਂ ਚਾਹੀਦੀਆਂ। ਸਹੀ ਗੱਲ ਹੈ ਜੀ। ਤੇ ਬਹੁਤ ਚੰਗੀ ਗੱਲ ਹੈ ਵੈਸੇ ਜਿਹੜਾ ਤੁਸੀਂ ਆਪਣੇ ਬੱਚਿਆਂ ਬਾਰੇ, ਆਪਣੇ ਪੋਤੇ ਬਾਰੇ, ਆਪਣੇ ਪਰਿਵਾਰ ਬਾਰੇ, ਆਪਣੇ ਪੰਜਾਬੀਅਤ ਬਾਰੇ ਇੰਨਾ ਸੋਚ ਰਹੇ ਹੋ। ਸਾਡੇ ਹਰ ਪੇਰੈਂਟਸ ਨੂੰ ਸੋਚਣਾ ਚਾਹੀਦਾ ਇਹ ਗੱਲਾਂ। ਤੇ ਕੋਈ ਜਿੱਦਾਂ ਹੁਣੇ ਤੋਂ ਤੁਸੀਂ ਕੋਈ ਕੋਸ਼ਿਸ਼ ਕਰ ਰਹੇ ਹੋ ਵੀ ਜਿਵੇਂ ਤੁਸੀਂ ਹੁਣ ਬੱਚੇ ਨੂੰ ਆਪਾਂ ਕਹਿੰਦੇ ਹਾਂ ਲੋਰੀਆਂ ਸੁਣਾਉਣੀਆਂ ਜਾਂ ਗੁਰਬਾਣੀ ਸੁਣਾਉਣੀ, ਕੋਈ ਇਦਾਂ ਦਾ ਕੁਝ ਕਰਦੇ ਹੋ ਜਦੋਂ ਉਹਨੂੰ ਚੱਕਿਆ ਹੁੰਦਾ ਆਪਣੀ ਗੋਦ ਦੇ ਵਿੱਚ? ਜਦੋਂ ਮੈਨੂੰ ਚੁੱਕ ਕੇ ਆਪਦੀ ਗੋਦ 'ਚ ਬਿਠਾਇਆ ਹੁੰਦਾ ਹੈ, ਹਾਂਜੀ, ਫਿਰ ਮੈਂ ਪਾਠ ਕਰਨੀ ਹੈ ਜੀ। ਅੱਛਾ ਜੀ। ਤੇ ਲੋਰੀਆਂ ਵੀ ਦਿੰਦੇ ਹੋਵੋਗੇ ਜੀ? ਹਾਂਜੀ, ਲੋਰੀਆਂ ਵੀ ਦੇ ਦੀਆਂ ਨੇ। ਅਜੇ ਬਾਤਾਂ ਸੁਣਨ ਨਾਲ ਤਾਂ ਹੋਇਆ ਨਹੀਂ ਹੈ ਨਾ ਮੇਰੇ ਖਿਆਲ ਲਈ, ਹਰੇ ਮੇਰੇ ਬਾਤਾਂ ਵੀ ਸੁਣਿਆ ਕਰੋਗੇ ਰਾਤ ਨੂੰ ਕੋਲੇ ਪੈ ਕੇ। ਹਾਂਜੀ, ਮੈਨੂੰ ਬਾਤ ਰਾਜੇ ਰਾਣੀਆਂ ਲਈ ਜਿਵੇਂ ਅਸੀਂ ਸੁਣਦੇ ਹੁੰਦੇ ਸੀ ਦਾਦਾ ਦਾਦੀ ਤੋਂ। ਹਾਂਜੀ, ਹਾਂਜੀ। ਤੇ ਬਾਕੀ ਆਂਟੀ ਆਪਣਾ ਕੋਈ ਹੋਰ ਰਿਸ਼ਤੇਦਾਰ ਜਾਂ ਕੋਈ ਹੋਰ ਵੀ ਭੈਣ ਭਰਾ ਹੈਗਾ ਇੱਥੇ ਆਸਟ੍ਰੇਲੀਆ ਦੇ ਵਿੱਚ ਕਿ ਪ੍ਰਿੰਸ ਦੇ ਕੋਈ ਰਿਸ਼ਤੇਦਾਰੀ ਚੋਂ, ਜਿਵੇਂ ਤੁਹਾਡੀ ਰਿਸ਼ਤੇਦਾਰੀ ਦੇ ਵਿੱਚ? ਹਾਂਜੀ, ਮੇਰੀ ਰਿਸ਼ਤੇਦਾਰੀ 'ਚ ਤਾਂ ਹੋਰ ਇੱਥੇ ਨਹੀਂ ਹੈ ਕੋਈ। ਹਾਂਜੀ, ਤੇ ਹੋਰ ਪ੍ਰਿੰਸ ਦੇ ਸਹੁਰੇ ਪਰਿਵਾਰ ਵੱਲੋਂ ਇੱਥੇ ਹੈ ਨਹੀਂ ਜੀ। ਅੱਛਾ ਜੀ। ਹਾਂਜੀ, ਤੇ ਫਿਰ ਉਹ ਕਿੱਥੇ ਰਹਿੰਦੇ ਨੇ ਜੀ? ਇੱਥੇ ਉਹ ਵੀ ਬ੍ਰਿਸਬੇਨ 'ਚ। ਅੱਛਾ ਜੀ। ਪ੍ਰਿੰਸ ਵੀਰ ਜੀ ਕੀ ਕੰਮ ਕਰਦੇ ਨੇ? ਉਹ ਜੀ ਆਪਣੇ ਟਰੱਕ ਚਲਾਉਂਦੇ ਨੇ। ਅੱਛਾ ਜੀ। ਪੀਅਰਸਨ ਕੰਪਨੀ ਦਾ। ਅੱਛਾ ਜੀ। ਤੇ ਇੰਟਰਸਟੇਟ ਜਾਂਦੇ ਕਿ ਜਾਂ ਇੱਥੇ? ਨਹੀਂ, ਉਹ ਮਤਲਬ ਇੱਥੇ ਨੇੜੇ ਤੇ ਜਿਵੇਂ ਟਵਾਂਬਾ, ਸਨਸ਼ਾਈਨ 200 ਕਿਲੋਮੀਟਰ ਦੇ 200-250 ਕਿਲੋਮੀਟਰ ਦੇ ਏਰੀਏ ਤੇ। ਤੇ ਤੁਸੀਂ ਵੀ ਕਦੇ ਗਏ ਟਰੱਕ ਦੇ ਨਾਲ? ਨਹੀਂ, ਮੈਂ ਨਹੀਂ ਗਿਆ, ਉਹ ਕੰਪਨੀ ਅਲਾਓ ਨਹੀਂ ਕਰਦੀ। ਅੱਛਾ ਜੀ। ਨਹੀਂ ਤਾਂ ਮੈਂ ਘੁੰਮ ਲੈਂਦਾ ਸੀ ਦੇ ਵਿੱਚ ਆਸਟ੍ਰੇਲੀਆ। ਹਾਂ, ਨਹੀਂ ਤਾਂ ਜਾਣ ਤੋਂ ਤਾਂ ਆਪਾਂ ਇੱਥੇ ਘਰ ਬਹਿ ਕੇ ਕਰਨਾ ਸੀ ਇਹ ਕੰਪਨੀ। ਚਲੋ ਉਹਨਾਂ ਦਾ ਰੂਲ ਹੈ। ਹਾਂਜੀ, ਹਾਂਜੀ। ਅੱਛਾ, ਬਾਕੀ ਇੱਥੇ ਮੇਰੇ ਸਿਸਟਮ ਇੱਕ ਹੋਰ ਚੀਜ਼ ਹੈ ਵੀ ਜਿਹੜੀ ਇੱਥੋਂ ਦੀ ਪੁਲਿਸ ਫੋਰਸ ਹੈ ਉਹ ਬਹੁਤ ਵਧੀਆ, ਕਿਸੇ ਨੂੰ ਪਰੇਸ਼ਾਨ ਨਹੀਂ ਕਰਦੀ ਜਿੰਨਾ ਚਿਰ ਕੋਈ ਗਲਤੀ ਨਹੀਂ ਕਰਦਾ। ਸਹੀ ਗੱਲ ਹੈ ਜੀ। ਤੇ ਸਾਡੇ ਵਾਲੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਉਹ ਸਿਸਟਮ ਨੂੰ ਨਹੀਂ ਸੁਧਾਰਨਾ ਚਾਹੁੰਦੇ, ਉਹ ਤਾਂ ਆਪਦੀ ਜੇਬ ਦੀ ਸੁਧਾਰ ਲਈ ਨਾਕੇ ਲਾਉਂਦੇ ਆ। ਵੈਸੇ ਸਹੀ ਗੱਲ, ਸਾਡੇ ਤੇ ਆਂਟੀ ਦੀਆਂ ਗੱਲਾਂ ਤੋਂ ਇਹੀ ਪਤਾ ਚੱਲ ਰਿਹਾ ਵੀ ਤੁਹਾਨੂੰ ਤੁਸੀਂ ਇੱਥੋਂ ਜਿਹੜਾ ਸਿਸਟਮ ਹੈ ਉਹ ਤੋਂ ਜ਼ਿਆਦਾ ਪ੍ਰਭਾਵਿਤ ਹੋ। ਹਾਂ, ਬਿਲਕੁਲ ਹੈ ਹੀ ਵਧੀਆ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਆਪਾਂ ਤੇ ਪਰ ਸਿਸਟਮ ਨਹੀਂ, ਲੋਕ ਵਧੀਆ, ਸਿਸਟਮ ਨੂੰ ਕਿਹਨੇ ਵਧੀਆ ਬਣਾਉਣਾ? ਲੋਕਾਂ ਨੇ ਬਣਾਉਣਾ। ਹਾਂਜੀ, ਲੋਕਾਂ ਨੇ ਤੇ ਕਾਨੂੰਨ ਨੇ ਜੀ, ਕਾਨੂੰਨ ਵੀ ਸਖਤ ਹੈ ਜੀ। ਕਾਨੂੰਨ ਤਾਂ ਆਪਣੇ ਪਤਾ ਨਹੀਂ ਕਿੰਨੇ ਕੁ ਥੱਬਿਆਂ ਤੇ ਥੱਬੇ ਬਣੇ ਪਏ ਆ, ਪਰ ਆਪਣੇ ਕੌਣ ਲਾਗੂ ਕਰਦਾ? ਕਾਗਜ਼ਾਂ ਦੇ ਵਿੱਚ ਹੀ ਹੈ, ਕਿਤਾਬਾਂ 'ਚ ਹੀ। ਕਾਗਜ਼ਾਂ ਦੇ ਵਿੱਚ ਹੈ। ਆਪਣੇ ਅਮੀਰ ਲਈ ਕਾਨੂੰਨ ਹੋਰ ਹੈ, ਗਰੀਬ ਲਈ ਹੋਰ ਹੈ, ਦੂਜੇ ਲਈ ਹੋਰ। ਉਹ ਚੀਜ਼ ਦਾ ਬਹੁਤ ਵੱਡਾ ਫਰਕ ਨਜ਼ਰ ਆਇਆ। ਉਹ ਇੱਥੇ ਮੈਨੂੰ ਇਹ ਨਜ਼ਰ ਨਹੀਂ ਆਇਆ। ਹਾਂਜੀ,
ਹੋ ਸਕਦਾ ਕਿਤੇ ਹੋਏ ਡਿਫਰੈਂਸ, ਪਰ ਮੈਨੂੰ ਨਜ਼ਰ ਨਹੀਂ ਆਇਆ। ਤੇ ਬਾਕੀ ਆਂਟੀ ਹੋਰ ਕੀ ਕੁਝ ਬਣਾਉਂਦੇ ਫਿਰ ਘਰ ਪਿੰਨੀਆਂ ਤੋਂ ਇਲਾਵਾ? ਹੋਰ ਆ ਮਟਰ ਜਿਹੜੇ ਹੁੰਦੇ ਨੇ ਨਮਕੀਨ, ਉਹ ਵੀ ਬਣਾ ਲਈਦੇ ਨੇ। ਤੇ ਅੱਜ ਸਾਨੂੰ ਕੀ ਬਣਾ ਕੇ ਖਵਾਓਗੇ ਫਿਰ? ਅੱਜ ਤੁਹਾਨੂੰ ਜੀ ਅਸੀਂ ਬੇਸਣ ਦੇ ਪੀਸ ਜਿਹੜੇ ਨੇ ਬਣਾਏ ਉਹ ਖਵਾਵਾਂਗੇ ਜੀ। ਚਲੋ ਠੀਕ ਹੈ ਜੀ। ਮੈਂ ਤਾਂ ਸੋਚਿਆ ਪਕੌੜੇ ਪਕਾੜੇ ਆਂਟੀ ਉਹ ਵੀ ਖਾਵਾਂਗੇ ਤੁਹਾਡੇ ਤੋਂ ਬਣਵਾ ਕੇ। ਨਹੀਂ ਕੋਈ ਗੱਲ ਨਹੀਂ, ਆਪਾਂ ਉਹ ਵੀ ਬਣਾ ਲੈਂਦੇ, ਆਪਾਂ ਪਕੌੜੇ ਵੀ ਬਣਾ ਲਾਂਗੇ ਜੀ। ਜੋ ਤੁਹਾਡਾ ਦਿਲ ਕਰਦਾ ਆਪਾਂ ਉਹ ਬਣਾ ਦਿੰਦੇ ਆ ਜੀ। ਹਾਂਜੀ ਵੀਰ ਜੀ, ਆਪਾਂ ਹੁਣ ਪ੍ਰਿੰਸ ਭਾਜੀ ਦੇ ਵਾਈਫ ਹੈ, ਤੁਸੀਂ ਆਪਣਾ ਨਾਮ ਦੱਸੋਗੇ ਪਹਿਲਾਂ? ਹਾਂਜੀ, ਮੇਰਾ ਨਾਮ ਰੁਪਿੰਦਰ ਕੌਰ ਹੈ ਜੀ। ਠੀਕ ਹੈ ਜੀ। ਤੇ ਤੁਹਾਨੂੰ ਭੈਣ ਕਿੰਨਾ ਚਿਰ ਹੋ ਗਿਆ ਇੱਥੇ ਆਇਆ ਨੂੰ? ਮੈਨੂੰ ਇੱਥੇ 3 ਸਾਲ ਹੋ ਗਏ ਨੇ ਆਈ ਨੂੰ। ਹਾਂਜੀ, ਮੈਂ ਮਈ 2016 ਚ ਆਈ ਸੀ, ਅੱਜ ਤੋਂ 3 ਸਾਲ ਪਹਿਲਾਂ ਇੱਥੇ। ਅੱਛਾ ਜੀ। ਤੇ ਜਾਨੀ ਕਿ ਪ੍ਰਿੰਸ ਭਾਜੀ ਪਹਿਲਾਂ ਇਕੱਲੇ ਆਏ ਸੀ ਤੇ ਤੁਸੀਂ ਬਾਅਦ ਚੋਂ? ਹਾਂਜੀ, ਮੈਂ ਵਿਆਹ ਤੋਂ ਬਾਅਦ ਆਈ ਸੀਗੀ। ਅੱਛਾ ਹਾਂਜੀ ਠੀਕ ਹੈ ਜੀ। ਇਹ ਅੱਛਾ, ਵਿਆਹ ਤੋਂ ਬਾਅਦ ਆਏ ਸੀ। ਇਸ ਚੀਜ਼ ਤੋਂ ਵੀ ਮੈਂ ਇੱਕ ਚੀਜ਼ ਤੁਹਾਨੂੰ ਪੁੱਛਣੀ ਚਾਹੂੰਗੀ ਕਿ ਜਿਵੇਂ ਇਹ ਦੱਸਦੇ ਆ ਵੀ ਪ੍ਰਿੰਸ ਬਾਹਰ ਆਉਣਾ ਚਾਹੁੰਦੇ ਸੀ, ਅਸੀਂ ਵੀ ਚਾਹੁੰਦੇ ਸੀ ਕਿ ਉਹ ਆਵੇ, ਜਾਂ ਸਿਸਟਮ ਦੀ ਪ੍ਰੋਬਲਮ ਹੈ ਜਾਂ ਕੁਛ ਨਾ। ਫਿਰ ਇੱਕ ਚੀਜ਼ ਇਹ ਵੀ ਹੈ ਕਿ ਆਪਾਂ ਜਿਹੜੀਆਂ ਪੰਜਾਬ 'ਚ ਕੁੜੀਆਂ, ਉਹਨਾਂ ਨੂੰ ਵੀ ਬੜਾ ਇਹੀ ਹੁੰਦਾ ਨਾ ਕਿ ਸਾਡਾ ਵਿਆਹ ਬਾਹਰਲੇ ਮੁੰਡੇ ਨਾਲ ਹੋਵੇ। ਹਾਂਜੀ, ਬਿਲਕੁਲ ਇਹ ਗੱਲ ਸਹੀ ਹੈ। ਅੱਜ ਕੱਲ੍ਹ ਹਰ ਮੁੰਡੇ ਨੂੰ, ਕੁੜੀ ਨੂੰ ਇਹੀ ਹੁੰਦਾ ਵੀ ਅਸੀਂ ਬਾਹਰ ਜਾਣਾ ਹੈ। ਕਿਉਂਕਿ ਇੱਕ ਤਾਂ ਇਹ ਆ ਕਿ ਇੰਡੀਆ 'ਚ ਭਾਵੇਂ ਕੋਈ ਮੁੰਡਾ ਹੈ ਕੁੜੀ, ਹਰ ਕੋਈ ਕਿਸੇ ਨੂੰ ਹੁੰਦਾ ਵੀ ਮੈਂ ਆਪਦੇ ਪੈਰਾਂ 'ਤੇ ਆਪ ਖੜਾ ਹੋਵਾਂ। ਤੇ ਇੰਡੀਆ 'ਚ ਹਰ ਕਿਸੇ ਨੂੰ ਉਹਦੀ ਕਾਬਲੀਅਤ ਦੇ ਅਕੋਰਡਿੰਗ ਜੋਬ ਵੀ ਨਹੀਂ ਮਿਲਦੀ, ਸਿਰਫ ਸਿਫਾਰਿਸ਼ ਚੱਲਦੀ ਆ, ਪੈਸਾ ਚੱਲਦਾ ਵਾ। ਪਰ ਇੱਥੇ ਆ ਕੇ ਇਹ ਆ ਵੀ ਜੇ ਆਪਣੇ 'ਚ ਕੁਛ ਕਰਨ ਦਾ ਤਜਰਬਾ ਹੈ ਤੇ ਆਪਾਂ ਉਹ ਜੋਬ ਲੈ ਸਕਦੇ ਹਾਂ, ਆਪਣੇ ਪੈਰਾਂ 'ਤੇ ਖੜੇ ਹੋ ਸਕਦੇ ਹਾਂ। ਹਾਂਜੀ, ਮੈਨੂੰ ਲੱਗਦਾ ਵੀ ਜਿੱਥੋਂ ਤੱਕ ਅਸੀਂ ਹੁਣ, ਮੈਨੂੰ 10 ਸਾਲ ਹੋ ਗਏ ਇੱਥੇ ਰਹਿੰਦੀ ਨੂੰ, ਤੇ ਇਹੀ ਦੇਖਿਆ ਕਿ ਇੱਥੇ ਪੜ੍ਹਾਈ ਨਾਲੋਂ ਜ਼ਿਆਦਾ ਸਕਿੱਲਸ ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਜੇ ਤੁਹਾਨੂੰ ਕੰਮ ਕਰਨਾ ਆਉਂਦਾ ਤਾਂ ਉਹ ਇਹ ਨਹੀਂ ਪੁੱਛਣਗੇ ਵੀ ਤੁਸੀਂ ਇਹਦੇ ਨਾਲ ਸੰਬੰਧਿਤ ਪੜ੍ਹਾਈ ਕੀਤੀ ਹੈ ਕਿ ਨਹੀਂ, ਤੇ ਤੁਹਾਡੇ ਤਜਰਬੇ ਮੁਤਾਬਕ ਤੁਹਾਨੂੰ ਉਹ ਕੰਮ ਕਰਨਾ ਆਉਂਦਾ ਤਾਂ ਤੁਹਾਨੂੰ ਉਹ ਜੋਬ ਮਿਲ ਜਾਂਦੀ ਹੈ। ਹਾਂਜੀ ਬਿਲਕੁਲ। ਤੇ ਈਵਨ ਕਿ ਕਈ ਵਾਰੀ ਇਹ ਵੀ ਹੁੰਦਾ ਕਿ ਘੱਟ ਪੜ੍ਹੇ ਲਿਖਿਆਂ ਨੂੰ ਬਹੁਤ ਵੱਡੇ ਵੱਡੇ ਦਰਜੇ ਦੀਆਂ ਵਧੀਆ ਜੋਬਾਂ ਮਿਲ ਜਾਂਦੀਆਂ। ਤੇ ਤੁਸੀਂ ਹੋਰ ਕੋਈ ਕਾਰਨ, ਜਿਵੇਂ ਕਈ ਵਾਰੀ ਮੈਂ ਇਹ ਵੀ ਸੋਚਦੀ ਹੁੰਦੀ ਸੀਗੀ ਕਿ ਵੀ ਉੱਥੇ ਸਾਡੇ ਕੁੜੀਆਂ ਤੇ ਮੁੰਡਿਆਂ ਦਾ ਥੋੜਾ ਫਰਕ ਕੀਤਾ ਜਾਂਦਾ ਕਿ ਹਮੇਸ਼ਾ ਕੁੜੀਆਂ ਨੂੰ ਉਨੀ ਆਜ਼ਾਦੀ ਨਹੀਂ ਮਿਲਦੀ ਹੈ ਨਾ। ਹਾਂਜੀ। ਤੇ ਕਦੇ ਤੁਹਾਡੇ ਮਨ 'ਚ ਵੀ ਆਇਆ ਕਿ ਉੱਥੋਂ ਨਾਲੋਂ ਇੱਥੇ ਥੋੜੀ ਜਿਹੀ ਆਪਾਂ ਨੂੰ ਖੁੱਲ੍ਹ ਜ਼ਿਆਦਾ ਮਿਲੀ ਹੋਈ ਹੈ? ਹਾਂਜੀ, ਇੱਥੇ ਖੁੱਲ੍ਹ ਇੱਦਾਂ ਵਾ, ਹੁਣ ਉੱਥੇ ਹਰ ਕੋਈ ਕੁੜੀ ਮੇਰੇ ਖਿਆਲ 'ਚ ਡਰਾਈਵਿੰਗ ਨਹੀਂ ਕਰਦੀ। ਹਾਂਜੀ। ਇੱਥੇ ਆਪਾਂ ਨੂੰ ਕਿੰਨਾ ਮੌਕਾ ਮਿਲਦਾ, ਆਪਾਂ ਡਿਪੈਂਡ ਨਹੀਂ ਆ। ਜੇ ਘਰ ਵਾਸਤੇ ਕੋਈ ਚੀਜ਼ ਲੈਣ ਜਾਣੀ, ਆਪਾਂ ਨੂੰ ਗੱਡੀ ਆਉਂਦੀ ਆ। ਤਕਰੀਬਨ ਸਾਰੀਆਂ ਹੀ ਇੱਥੇ ਜਿੰਨੀਆਂ ਫੀਮੇਲਸ ਹੈਗੀਆਂ ਵਾ ਡਰਾਈਵਿੰਗ ਕਰਦੀਆਂ ਵਾ, ਤੇ ਉਹ ਆਪਦੀ ਜ਼ਰੂਰਤ ਲਈ ਜੋ ਸਮਾਨ ਦੀ ਲੋੜ ਪੈਂਦੀ ਉਹ ਜਾ ਸਕਦੀਆਂ ਵਾ, ਲਿਆ ਸਕਦੀਆਂ ਵਾ। ਤੇ ਇੰਡੀਆ ਆਪਾਂ ਡਿੱਕਦੇ ਰਹਿੰਦੇ ਆ ਵੀ ਕਦੋਂ ਕੋਈ ਆਏਗਾ ਮੇਲ ਜਾਂ ਸਾਨੂੰ ਸਮਾਨ ਲੈ ਕੇ ਦੇਏਗਾ। ਇੱਥੇ ਉਹ ਚੀਜ਼ ਬਿਲਕੁਲ ਤੇ ਕੁਛ ਇਹ ਵੀ ਫਰਕ ਹੈਗਾ ਨਾ ਵੀ ਜਿਵੇਂ ਆਪਾਂ ਖੁਦ ਕੰਮ ਕਰਦੇ ਆ, ਆਪਣੇ ਪੈਸੇ ਹੁੰਦੇ ਆ, ਫਿਰ ਉਸ ਚੀਜ਼ ਨਾਲ ਥੋੜਾ ਮੈਨੂੰ ਲੱਗਦਾ ਕੌਨਫੀਡੈਂਸ ਵੀ ਆ ਜਾਂਦਾ ਹੈ। ਹਾਂਜੀ, ਇਹ ਵੀ ਚੀਜ਼ ਹੈ। ਜੇ ਆਪਾਂ ਜੋਬ ਵੀ ਆਪਾਂ ਤਾਂ ਹੀ ਜਾਂਦੇ ਆ ਵੀ ਨਹੀਂ ਸਾਨੂੰ ਕਿਸੇ ਤੋਂ ਮੰਗਣੇ ਨਾ ਪੈਣਗੇ, ਵੀ ਅਸੀਂ ਖੁਦ ਕਮਾਵਾਂਗੇ ਤੇ ਖੁਦ ਸ਼ਾਪਿੰਗ ਕਰ ਸਕਦੇ ਹਾਂ ਆਪਣੀ ਮਰਜ਼ੀ ਦੀ। ਤੇ ਲਓ ਜੀ, ਹੁਣ ਅਸੀਂ ਤੁਹਾਨੂੰ ਦਿਖਾਉਣੇ ਆ ਅੰਕਲ ਹੋਰਾਂ ਦੀ ਬਗੀਚੀ, ਤੇ ਨਾਲੇ ਇਹਨਾਂ ਦਾ ਜਿਮ, ਤੇ ਨਾਲੇ ਬਾਹਰਲਾ ਏਰੀਆ।